जिस तरीके नाल कनेडा की पार्लीमेंट दे विच श्रद्धांजलि भेंट की गई, उस तो इंडियन स्टेट सिस्टम बड़ा औखा आ। चीकां बड़ियां दूर तक पै रही ने। भारतीय निजाम ने हुण ये सोचा भी आपां कोई ना कोई सप कढीए। कनेडा की इंडियन एम्बेसी आ, उत्थे जिहड़े काम करदे सी उन्हां नूं वरतिया गया ते उन्हां ने कनिष्क जहाज कांड हादसा ऑर्गेनाइज कीता। ये भारतीय स्टेट की करतूत सी, जिहदा निशाना मोटे तौर के उत्ते ये सी कि सिखां प्रति जो हमदर्दी की लहर वध रही है, उहनूं किसी तरीके नाल पिछले पासे नूं तोड़िया जावे। ਇਹੋ ਜਿਹੀਆਂ ਕਰਤੂਤਾਂ ਪੰਜਾਬ ਦੇ ਵਿੱਚ ਕੈਟਾਂ ਟੌਟਾਂ ਤੇ ਗਦਾਰਾਂ ਰਾਹੀਂ ਸਰਕਾਰ ਨੇ ਬੜੀਆਂ ਕੀਤੀਆਂ ਨੇ। ਕਿਵੇਂ ਥਾਣਿਆਂ ਦੇ ਵਿੱਚੋਂ ਚਿੱਟੇ ਕੁੜਤੇ ਪਜਾਮੇ ਪੀਲੇ ਪਰਨੇ ਬੰਨ੍ਹ ਕੇ ਖਾੜਕੂਆਂ ਵਰਗੇ ਭੇਸ ਵਿੱਚ ਬੰਦੇ ਨਿਕਲਦੇ ਸੀ ਤੇ ਕਿਵੇਂ ਉਹ ਵਾਰਦਾਤਾਂ ਕਰਦੇ ਸੀ। ਇਹ ਸਾਰਾ ਕਾਂਡ ਪੈਂਕੀ ਕੈਟ ਨੇ ਤੇ ਹੋਰ ਬਹੁਤ ਸਾਰੇ ਬੰਦਿਆਂ ਨੇ ਖੋਲ੍ਹਿਆ। ਇੱਕ ਉਹ ਕਾਰਜ ਨੇ ਜਿਨ੍ਹਾਂ ਨਾਲ ਸਾਡੀ ਲੜਾਈ ਮਜ਼ਬੂਤ ਹੁੰਦੀ ਹੈ। ਉਹ ਵਾਰਦਾਤਾਂ, ਉਹ ਘਟਨਾਵਾਂ ਨੇ ਜਿਹਦੇ ਨਾਲ ਦੁਨੀਆ ਭਰ ਦੇ ਵਿੱਚ ਖਾਲਿਸਤਾਨ ਦਾ ਸੰਘਰਸ਼ ਬੁਲੰਦ ਹੋਵੇ ਤੇ ਇੱਕ ਉਹ ਘਟਨਾਵਾਂ ਨੇ, ਉਹ ਵਾਰਦਾਤਾਂ ਨੇ ਜਿਹਦੇ ਨਾਲ ਦੁਨੀਆ ਕਹੇ ਕਿ ਖਾਲਿਸਤਾਨੀ ਬਹੁਤ ਮਾੜੇ ਆ। ਭਾਰਤੀ ਏਜੰਸੀਆਂ ਦੇ ਬੰਦੇ ਦੁਨੀਆ ਭਰ ਦੇ ਵਿੱਚ ਖਾਲਿਸਤਾਨ ਦੇ ਸੰਘਰਸ਼ ਨੂੰ ਬਦਨਾਮ ਕਰਨ ਲਈ ਸਰਗਰਮ ਨੇ। ਜਿਹੜਾ ਕਨਿਸ਼ਕ ਜਹਾਜ਼ ਹਾਦਸਾ ਹੈ, ਉਹ ਭਾਰਤੀ ਸਰਕਾਰ ਦਾ ਡਿਜ਼ਾਈਨ ਕੀਤਾ ਹੋਇਆ ਕਰਤੂਤ ਸੀਗੀ। ਬੇਸ਼ੱਕ ਉਹਦੇ ਵਿੱਚ ਸਿੱਖ ਚਿਹਰੇ ਮੋਹਰੇ ਵਾਲੇ ਬੰਦੇ ਜਿਹੜੇ ਆ, ਉਹ ਵਿਚਾਰੇ ਭੋਲੇ ਭਾਵ ਵਰਤੇ ਗਏ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅੱਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਥੇਦਾਰ ਹਰਦੀਪ ਸਿੰਘ ਨਿੱਜਰ ਨੂੰ ਜਿਸ ਤਰੀਕੇ ਨਾਲ ਸਮੁੱਚੇ ਸੰਸਾਰ ਦੇ ਵਿੱਚ ਸਤਿਕਾਰਿਆ ਗਿਆ, ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ, ਜਿਸ ਤਰੀਕੇ ਨਾਲ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਸ਼ਰਧਾਂਜਲੀ ਭੇਂਟ ਕੀਤੀ ਗਈ, ਉਸ ਤੋਂ ਇੰਡੀਅਨ ਸਟੇਟ ਸਿਸਟਮ ਬੜਾ ਔਖਾ ਆ। ਇਹ ਚੀਕਾਂ ਬੜੀਆਂ ਦੂਰ ਤੱਕ ਪੈ ਰਹੀਆਂ ਨੇ। ਇਸ ਕਰਕੇ ਇੰਡੀਅਨ ਸਿਸਟਮ ਨੇ, ਭਾਰਤੀ ਮੁੱਖ ਧਾਰਾ ਨੇ, ਭਾਰਤੀ ਨਿਜ਼ਾਮ ਨੇ ਹੁਣ ਇਹ ਸੋਚਿਆ ਵੀ ਆਪਾਂ ਕੋਈ ਨਾ ਕੋਈ ਸੱਪ ਕੱਢੀਏ। ਸੋ 23 ਜੂਨ ਨੂੰ ਕਹਿੰਦੇ ਜੀ ਅਸੀਂ ਜਿਹੜਾ ਕਨਿਸ਼ਕ ਜਹਾਜ਼ ਕਾਂਡ ਵਾਲਾ, ਉਹਦੀ ਯਾਦ ਵਿੱਚ ਪ੍ਰੋਗਰਾਮ ਕਰਨਾ। ਬਹੁਤੇ ਭੈਣ ਭਰਾਵਾਂ ਨੂੰ ਇਸ ਗੱਲ ਦਾ ਪਤਾ ਆ, ਪਰ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਲਈ ਜਾਣਕਾਰੀ ਬੜੀ ਜ਼ਰੂਰੀ ਹੈ ਕਿ ਭਾਰਤ ਸਰਕਾਰ ਨੂੰ ਜਦੋਂ 1984 ਚ ਇਹ ਦਿਖਿਆ ਕਿ ਸਾਰੇ ਜਿਹੜੇ ਪੱਛਮੀ ਮੁਲਕ ਨੇ ਉਹਨਾਂ ਵਿੱਚ ਸਿੱਖਾਂ ਪ੍ਰਤੀ ਬੜੀ ਹਮਦਰਦੀ ਪੈਦਾ ਹੋ ਗਈ ਆ। ਜੂਨ 1984 ਤੇ ਨਵੰਬਰ 1984 ਚ ਜਿਵੇਂ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ, ਉਸ ਨੂੰ ਦੇਖ ਕੇ ਕੈਨੇਡਾ, ਅਮਰੀਕਾ, ਇੰਗਲੈਂਡ ਤੇ ਹੋਰਨਾਂ ਮੁਲਕਾਂ ਦੇ ਵਿੱਚ ਥਾਂ ਤੇ ਜਦੋਂ ਸਿੱਖਾਂ ਨੇ ਮੁਜ਼ਾਹਰੇ ਕੀਤੇ, ਆਪਦੇ ਦੁੱਖ ਦਾ ਇਜ਼ਹਾਰ ਕੀਤਾ ਕਿ ਸਾਡੀ ਨਸਲਕੁਸ਼ੀ ਹੋ ਰਹੀ ਹੈ, ਤਾਂ ਹਰ ਮੁਲਕ ਦੇ ਵਿੱਚ ਉੱਥੋਂ ਦੇ ਲੋਕਾਂ ਨੇ, ਉੱਥੋਂ ਦੀਆਂ ਸਰਕਾਰਾਂ ਨੇ ਪਹਿਲਾਂ ਤਾਂ ਇਸ ਗੱਲ ਤੇ ਥੋੜਾ ਜਿਹਾ ਦੇਖਿਆ ਵੀ ਇਹ ਕੀ ਚੱਕਰ ਆ। ਇੱਕਦਮ ਸ਼ਾਂਤ ਵਸਦੇ ਸਿੱਖ ਸੜਕਾਂ ਤੇ ਕਿਉਂ ਆ ਗਏ? ਜਦੋਂ ਲੋਕਾਂ ਨੂੰ, ਸਮਾਜ ਨੂੰ, ਮੁਲਕ ਨੂੰ, ਸਿਸਟਮ ਨੂੰ ਅੱਡ-ਅੱਡ ਤਰੀਕੇ ਨਾਲ ਪਤਾ ਲੱਗਿਆ ਤਾਂ ਹਮਦਰਦੀ ਪ੍ਰਗਟ ਹੋਣੀ ਸੁਭਾਵਿਕ ਸੀ, ਕਿਉਂਕਿ ਸਿੱਖ ਕੋਈ ਲਾਲਿਆਂ ਵਰਗੇ ਲੋਟੂ ਤਾਂ ਹੈ ਨਹੀਂ। ਸਿੱਖ ਲਾਲਿਆਂ ਵਾਂਗੂ ਠੱਗੀ ਠੋਰੀ ਜਿੰਦਾਬਾਦ ਵਾਲੇ ਤਾਂ ਹੈ ਨਹੀਂ। ਸਿੱਖ ਤਾਂ ਆਪਦੇ ਕਿਰਦਾਰ ਕਰਕੇ ਦੁਨੀਆ ਭਰ ਦੇ ਵਿੱਚ ਸਤਿਕਾਰੇ ਜਾਂਦੇ। ਸੋ ਜਦੋਂ ਦੁਨੀਆ ਭਰ ਦੇ ਲੋਕਾਂ ਨੂੰ, ਮੁਲਕਾਂ ਨੂੰ ਪਤਾ ਲੱਗਿਆ ਕਿ ਸਿੱਖਾਂ ਉੱਤੇ ਐਡਾ ਭਾਰੀ ਕਹਿਰ ਇੰਡੀਅਨ ਸਟੇਟ ਸਿਸਟਮ ਵੱਲੋਂ ਢਾਇਆ ਗਿਆ ਹੈ, ਤਾਂ ਉਹਨਾਂ ਦੀ ਹਮਦਰਦੀ ਸਿੱਖਾਂ ਵੱਲ ਹੋ ਰਹੀ ਸੀ ਜਾਂ ਹੋ ਗਈ ਸੀ। ਤਾਂ ਉਸ ਮੌਕੇ ਅੱਡ-ਅੱਡ ਮੁਲਕਾਂ ਦੀਆਂ ਐਮਬੈਸੀਆਂ ਦੇ ਵਿੱਚ ਆਪਦੇ ਜਿਹੜੇ ਬੰਦੇ ਏਜੰਟ, ਜਿਵੇਂ ਹੁਣ ਆਹ ਪੰਗਾ ਖੜਾ ਹੋਇਆ ਕੈਨੇਡਾ ਨੇ, ਅਮਰੀਕਾ ਨੇ,
ਅੱਡ-ਅੱਡ ਮੁਲਕਾਂ ਦੇ ਵਿੱਚੋਂ ਬੰਦੇ ਭਜਾਏ ਨੇ। ਰਾਹ ਦੇ ਕੁਝ ਬੰਦੇ ਜਿਹੜੇ ਆ ਰਾਹ ਏਜੰਸੀ ਦੇ ਆ, ਉਹ ਅਮਰੀਕਾ ਨੇ ਕੱਢੇ ਆ। ਤੇ ਇੰਡੀਅਨ ਅੰਬੈਸੀ 'ਚ ਕੰਮ ਕਰਦੇ ਬੰਦੇ, ਉਹਨਾਂ ਨੂੰ ਕਿਹਾ ਵੀ ਸਾਡਾ ਮੁਲਕ ਛੱਡ ਕੇ ਦਫੇ ਹੋ ਜਾਓ, ਤਿੱਤਰ ਹੋ ਜਾਓ ਇੱਥੋਂ ਕੈਨੇਡਾ ਨੇ। ਉਵੇਂ ਹੀ ਉਦੋਂ ਜਿਹੜੀ ਆ ਕੈਨੇਡਾ ਦੀ ਇੰਡੀਅਨ ਅੰਬੈਸੀ ਆ, ਉੱਥੇ ਜਿਹੜੇ ਕੰਮ ਕਰਦੇ ਸੀ ਉਹਨਾਂ ਨੂੰ ਵਰਤਿਆ ਗਿਆ ਤੇ ਉਹਨਾਂ ਨੇ ਕਨਿਸ਼ਕ ਜਹਾਜ਼ ਕਾਂਡ ਹਾਦਸਾ ਆਰਗੇਨਾਈਜ਼ ਕੀਤਾ। ਇਹ ਭਾਰਤੀ ਸਟੇਟ ਦੀ ਕਰਤੂਤ ਸੀ, ਜਿਹਦਾ ਨਿਸ਼ਾਨਾ ਮੋਟੇ ਤੌਰ ਦੇ ਉੱਤੇ ਇਹ ਸੀ ਕਿ ਸਿੱਖਾਂ ਪ੍ਰਤੀ ਜੋ ਹਮਦਰਦੀ ਦੀ ਲਹਿਰ ਵੱਧ ਰਹੀ ਆ, ਸਿੱਖਾਂ ਪ੍ਰਤੀ ਜੋ ਸਤਿਕਾਰ ਵੱਧ ਰਿਹਾ, ਉਹਨੂੰ ਕਿਸੇ ਤਰੀਕੇ ਨਾਲ ਪਿਛਲੇ ਪਾਸੇ ਨੂੰ ਤੋਰਿਆ ਜਾਵੇ। ਇਹੋ ਜਿਹੀਆਂ ਕਰਤੂਤਾਂ ਪੰਜਾਬ ਦੇ ਵਿੱਚ ਕੈਟਾਂ ਟੌਟਾਂ ਤੇ ਗਦਾਰਾਂ ਰਾਹੀਂ ਸਰਕਾਰ ਨੇ ਬੜੀਆਂ ਕੀਤੀਆਂ ਨੇ। ਇੱਥੇ ਬਹੁਤ ਸਾਰੇ ਕਾਂਡ ਇਹੋ ਜਿਹੇ ਕੀਤੇ ਗਏ ਜਿਨ੍ਹਾਂ ਬਾਰੇ ਅੱਜ ਲੋਕਾਂ ਨੂੰ ਬੜਾ ਸਪਸ਼ਟਤਾ ਨਾਲ ਪਤਾ। ਹੁਣ ਤਾਂ 35 ਕੈਟ ਦੀਆਂ ਵੀਡੀਓ ਘੁੰਮ ਰਹੀਆਂ ਨੇ ਹੁਣ ਤੱਕ, ਭਾਵੇਂ ਉਹ ਆਪ ਮਰ ਗਿਆ। ਉਹਨੇ ਵੀਡੀਓ ਵਿੱਚ ਸਾਫ਼ ਬੰਨਿਆ ਕਿ ਕਿਵੇਂ ਥਾਣਿਆਂ ਦੇ ਵਿੱਚੋਂ ਚਿੱਟੇ ਕੁੜਤੇ ਪਜਾਮੇ ਪੀਲੇ ਪਰਨੇ ਬੰਨ੍ਹ ਕੇ ਖਾੜਕੂਆਂ ਵਰਗੇ ਭੇਸ ਵਿੱਚ ਬੰਦੇ ਨਿਕਲਦੇ ਸੀ ਤੇ ਕਿਵੇਂ ਉਹ ਵਾਰਦਾਤਾਂ ਕਰਦੇ ਸੀ। ਇਹ ਸਾਰਾ ਕਾਂਡ 35 ਕੈਟ ਨੇ ਤੇ ਹੋਰ ਬਹੁਤ ਸਾਰੇ ਬੰਦਿਆਂ ਨੇ ਖੋਲਿਆ। ਜਦੋਂ ਕੈਪਟਨ ਅਮਰਿੰਦਰ ਸਿੰਘ ਦਾ ਰਾਜ ਸੀ ਤੇ ਡੀਜੀਪੀ ਵਿਰਕ ਸੀ, ਉਦੋਂ ਵੀ ਉਹਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਅਸੀਂ ਵੱਡੀ ਗਿਣਤੀ ਵਿੱਚ ਕੈਟ ਤੇ ਟਾਊਟ ਪਾਲੇ ਆ। ਇੱਥੇ ਅੰਮ੍ਰਿਤਸਰ ਦੇ ਵਿੱਚ ਇੱਕ ਸੰਤੋਖਾ ਕੈਟ ਜਿਹੜਾ ਇਜ਼ਹਾਰ ਆਲਮ ਦੀ ਕਮਾਂਡ ਹੇਠ ਆਲਮ ਸੈਨਾ ਬਣਾ ਕੇ ਪੰਥਕ ਟਾਈਗਰਸ ਫੋਰਸ ਨਾਂ ਰੱਖ ਕੇ ਸਿੱਖਾਂ ਨੂੰ ਖਪਾਉਂਦਾ ਰਿਹਾ, ਸਤਾਉਂਦਾ ਰਿਹਾ, ਸਿੱਖਾਂ ਉੱਤੇ ਜ਼ੁਲਮ ਕਰਦਾ ਰਿਹਾ। ਉਹ ਇਜ਼ਹਾਰ ਆਲਮ ਦੀ ਕਮਾਂਡ ਹੇਠ ਚੱਲਦਾ ਸੀ ਤੇ ਇਜ਼ਹਾਰ ਆਲਮ ਉਹੀ ਆ, ਹੁਣ ਤਾਂ ਉਹ ਮਰ ਗਿਆ, ਜਿਹਨੂੰ ਢੀਂਡਸਿਆ ਉਹਨਾਂ ਨੇ, ਬਾਦਲ ਹੋਣਾ ਨੇ ਆਪਦੀ ਹਿੱਕ ਦਾ ਵਾਲ ਬਣਾਈ ਰੱਖਿਆ। ਤੇ ਉਹਦੀ ਘਰਵਾਲੀ ਹੈ ਜਿਹੜੀ ਫਰਜ਼ਾਨਾ, ਸ਼ਾਇਦ ਉਹਦਾ ਨਾਮ ਫਰਜ਼ਾਨਾ ਬੇਗਮ, ਉਹ ਇਸ ਮੌਕੇ ਵੀ ਬਾਦਲ ਦਲ ਦੀ ਲੀਡਰ ਆ। ਉਹਨੂੰ ਟਿਕਟਾਂ ਟੁਕਟਾਂ ਵੀ ਦਿੰਦੇ ਆ, ਐਮਐਲਏ ਉਮਐਲਏ ਬਣਾਉਂਦੇ ਰਹਿੰਦੇ ਆ ਉਹਨੂੰ। ਇਵੇਂ ਹੀ ਡੀਜੀਪੀ ਵਿਰਕ ਨੇ ਵਿਰਕ ਸੈਨਾ ਬਣਾਈ ਸੀ। ਉਹ ਪੰਜਾਬ ਦੇ ਵਿੱਚ ਜਿਵੇਂ ਕੈਟ ਟਾਊਟ ਪਾਲੇ ਸੀ ਜਿਨ੍ਹਾਂ ਨੇ ਸਿੱਖ ਸੰਘਰਸ਼ ਦਾ ਨੁਕਸਾਨ ਕੀਤਾ, ਉਹ ਕਰਤੂਤਾਂ ਕੀਤੀਆਂ, ਉਹ ਵਾਰਦਾਤਾਂ ਕੀਤੀਆਂ ਜਿਨ੍ਹਾਂ ਨਾਲ ਸਿੱਖ ਜੁਝਾਰੂ ਲਹਿਰ ਦੇ ਪ੍ਰਤੀ ਲੋਕਾਂ ਦੇ ਮਨਾਂ 'ਚ ਨਫ਼ਰਤ ਪੈਦਾ ਹੋਵੇ। ਉਵੇਂ ਹੀ ਬਾਹਰਲੇ ਮੁਲਕਾਂ 'ਚ ਕੈਨੇਡਾ ਅਮਰੀਕਾ ਵਿੱਚ ਖਾਸ ਤੌਰ ਤੇ ਇੰਗਲੈਂਡ ਵਿੱਚ ਇਹੋ ਜਿਹੇ ਬੜੇ ਬੰਦੇ ਉਦੋਂ ਵੀ ਭੇਜੇ ਸੀ ਤੇ ਹੁਣ ਵੀ ਬੜੇ ਸਰਗਰਮ ਨੇ। ਤੇ ਉਹਨਾਂ ਬੰਦਿਆਂ ਦੀਆਂ ਕਰਤੂਤਾਂ ਤੋਂ ਪਤਾ ਲੱਗ ਜਾਂਦਾ ਹੁੰਦਾ ਵੀ ਇਹ ਕਿਹੜੇ ਪਾਸੇ ਖੜੇ ਆ। ਇਹੋ ਜਿਹੇ ਏਜੰਟ ਬਿਲਕੁਲ ਖਾਲਿਸਤਾਨੀ ਵੀ ਬਣ ਕੇ ਪੇਸ਼ ਹੋ ਸਕਦੇ ਆ ਵੀ ਅਸੀਂ ਤਾਂ ਜੀ ਬੜੇ ਪੱਕੇ ਖਾਲਿਸਤਾਨੀ ਆ, ਬੜੇ ਕੌਮ ਦੇ ਲਈ ਲੜਨ ਮਰਨ ਵਾਲੇ ਆ। ਪਰ ਉਹਨਾਂ ਦੀ ਪਰਖ ਉਦੋਂ ਹੋ ਜਾਂਦੀ ਆ, ਪਤਾ ਲੱਗ ਜਾਂਦਾ ਜਦੋਂ ਉਹ ਵਾਰਦਾਤਾਂ ਕਰਦੇ ਆ ਜਿਹਦੇ ਨਾਲ ਭਾਰਤੀ ਸਟੇਟ ਦਾ ਕੰਮ ਸੌਖਾ ਹੋ ਜੇ, ਸਿੱਖਾਂ ਦੀ ਲੜਾਈ ਦੇ ਖਿਲਾਫ ਸਿੱਖਾਂ ਦਾ ਅਕਸ ਖਰਾਬ ਹੋਵੇ। ਇੱਕ ਉਹ ਕਾਰਜ ਨੇ ਜਿਨ੍ਹਾਂ ਨਾਲ ਸਾਡੀ ਲੜਾਈ ਮਜ਼ਬੂਤ ਹੁੰਦੀ ਹੈ। ਉਹ ਵਾਰਦਾਤਾਂ, ਉਹ ਘਟਨਾਵਾਂ ਨੇ ਜਿਹਦੇ ਨਾਲ ਦੁਨੀਆ ਭਰ ਦੇ ਵਿੱਚ ਖਾਲਿਸਤਾਨ ਦਾ ਸੰਘਰਸ਼ ਬੁਲੰਦ ਹੋਵੇ। ਤੇ ਇੱਕ ਉਹ ਘਟਨਾਵਾਂ ਨੇ, ਉਹ ਵਾਰਦਾਤਾਂ ਨੇ ਜਿਹਦੇ ਨਾਲ ਦੁਨੀਆ ਕਵੇ ਕਿ ਖਾਲਿਸਤਾਨੀ ਬਹੁਤ ਮਾੜੇ ਆ। ਸੋ ਭਾਰਤੀ ਏਜੰਸੀਆਂ ਦੇ ਬੰਦੇ ਦੁਨੀਆ ਭਰ ਦੇ ਵਿੱਚ ਖਾਲਿਸਤਾਨ ਦੇ ਸੰਘਰਸ਼ ਨੂੰ ਬਦਨਾਮ ਕਰਨ ਲਈ ਸਰਗਰਮ ਨੇ ਤੇ ਉਹਨਾਂ ਦੀਆਂ ਕਰਤੂਤਾਂ ਤੋਂ ਫਿਰ ਲੋਕਾਂ ਨੂੰ ਸਮਝ ਲੱਗ ਜਾਂਦੀ ਹੁੰਦੀ ਹੈ। ਸੋ ਜਿਹੜਾ ਕਨਿਸ਼ਕ ਜਹਾਜ਼ ਹਾਦਸਾ ਹੈ, ਉਹ ਭਾਰਤੀ ਸਰਕਾਰ ਦਾ ਡਿਜ਼ਾਈਨ ਕੀਤਾ ਹੋਇਆ ਕਰਤੂਤ ਸੀਗੀ। ਬੇਸ਼ੱਕ ਉਹਦੇ ਵਿੱਚ ਸਿੱਖ ਚਿਹਰੇ ਮੋਹਰੇ ਵਾਲੇ ਬੰਦੇ ਜਿਹੜੇ ਆ ਉਹ ਵਿਚਾਰੇ ਭੋਲੇ ਭਾਵ ਵਰਤੇ ਗਏ। ਇੱਥੇ 2-3 ਸਾਲ ਹੋਏ ਆ, ਇੱਕ ਦਵਿੰਦਰ ਸਿੰਘ ਨਾਂ ਦਾ DSP ਕਸ਼ਮੀਰ ਤੋਂ ਹਥਿਆਰਾਂ ਸਮੇਤ 2-3
ਉੱਥੋਂ ਦੇ ਮੁਜਾਹਿਦੀਨਾਂ ਨੂੰ ਨਾਲ ਲੈ ਕੇ ਕਸ਼ਮੀਰ ਤੋਂ ਦਿੱਲੀ ਨੂੰ ਚੱਲਿਆ ਸੀ ਤੇ ਦਿੱਲੀ ਜਾ ਕੇ ਉਹਨੇ ਉਹ ਵਾਰਦਾਤਾਂ ਕਰਨੀਆਂ ਸੀ 26 ਜਨਵਰੀ ਦੇ ਨੇੜੇ ਤੇੜੇ, ਜਿਹਦੇ ਨਾਲ ਇੱਕ ਤਾਂ ਜਿਹੜਾ ਭਾਰਤੀ ਮੀਡੀਆ ਤੇ ਮੋਦੀ ਤੰਤਰ ਆ ਉਹਨੇ ਰੌਲਾ ਪਾਉਣਾ ਸੀ ਵੀ ਦੇਖੋ ਕਿੰਨਾ ਖਤਰਨਾਕ ਅੱਤਵਾਦੀ ਹਮਲੇ ਹੋ ਗਏ ਜੀ, ਕਸ਼ਮੀਰ ਦੇ ਮੁਜਾਹਿਦੀਨਾਂ ਨੇ ਇੱਥੇ ਕਰਤਾ ਕੰਮ, ਜਿਹਦੇ ਨਾਲ ਇਹਨਾਂ ਦੇ ਆਪਦੇ ਰਣਨੀਤਿਕ ਤੇ ਕੂਟਨੀਤਿਕ ਹਿੱਤਾਂ ਦੀ ਪੂਰਤੀ ਹੋਣੀ ਸੀ। ਕਸ਼ਮੀਰ ਵਿੱਚ ਲੋਕਾਂ ਉੱਤੇ ਜ਼ੁਲਮ ਕਰਨ ਲਈ ਹੋਰ ਰਾਹ ਖੁੱਲ੍ਹਣਾ ਸੀ। ਦੂਜੇ ਪਾਸੇ ਕਸ਼ਮੀਰ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਇਹ ਸਮਝ ਨਹੀਂ ਸੀ ਲੱਗਣੀ ਕਿ ਅਸੀਂ ਇਹਨਾਂ ਵਾਰਦਾਤਾਂ ਦੀ ਹਮਾਇਤ ਕਰੀਏ ਕਿ ਇਹਨਾਂ ਦੀ ਵਿਰੋਧਤਾ ਕਰੀਏ। ਕਿਉਂਕਿ ਇਹਨਾਂ ਵਾਰਦਾਤਾਂ ਦਾ ਸਾਰਾ ਜਿਹੜਾ ਰੂਪ ਰੇਖਾ ਢੰਗ ਤਰੀਕਾ ਉਲੀਕਿਆ ਉਹ ਤਾਂ ਸਟੇਟ ਸਿਸਟਮ ਨੇ ਉਲੀਕਿਆ। ਹੁਣ ਜਿਹੜੀ ਵਾਰਦਾਤ ਡੀਐਸਪੀ ਦਵਿੰਦਰ ਸਿੰਘ ਦੇ ਰਾਹੀਂ ਭਾਰਤੀ ਖੁਫੀਆ ਏਜੰਸੀਆਂ ਨੇ ਆਰਗੇਨਾਈਜ਼ ਕੀਤੀ ਹੋਵੇ, ਬੇਸ਼ੱਕ ਉਹਦੇ ਚ ਕਸ਼ਮੀਰੀ ਮੁਜਾਹਿਦੀਨ ਪਤਾ ਨਹੀਂ ਉਹ ਨਕਲੀ ਜਾਲੀ ਕੈਟ ਟਾਊਟ ਟਾਈਪ ਖਾੜਕੂ ਸੀਗੇ ਜਾਂ ਉਹ ਅਸਲੀ ਬੰਦੇ ਸੀ ਜਿਹੜੇ ਇਸ ਵਹਿਮ ਵਿੱਚ ਇਸ ਭਰਮ ਵਿੱਚ ਆ ਕੇ ਉਸ ਸਾਜ਼ਿਸ਼ ਦਾ ਹਿੱਸਾ ਬਣੇ ਫਿਰਦੇ ਸੀ ਕਿ ਅਸੀਂ ਤਾਂ ਇੱਕ ਡੀਐਸਪੀ ਨੂੰ ਵੀ ਵਰਤ ਲਿਆ, ਅਸੀਂ ਤਾਂ ਇੰਨੀ ਸਾਡੀ ਲਹਿਰ ਮਜ਼ਬੂਤ ਹੋ ਗਈ ਵੀ ਅਸੀਂ ਤਾਂ ਇੱਕ ਡੀਐਸਪੀ ਵੀ ਵਰਤ ਲਿਆ। ਹੁਣ ਸੱਚਾਈ ਤਾਂ ਉਹਨਾਂ ਲੋਕਾਂ ਨੂੰ ਪਤਾ ਨਹੀਂ ਸੀ ਲੱਗਣੀ, ਕਸ਼ਮੀਰੀਆਂ ਨੂੰ, ਉਹਨਾਂ ਨੂੰ ਤਾਂ ਇਹ ਲੱਗਣਾ ਸੀ ਕਿ ਜੀ ਅਸੀਂ ਕਸੂਤੇ ਫਸੇ ਹੋਏ ਹਾਂ। ਇੱਕ ਤਾਂ ਇਹ ਵਾਰਦਾਤ ਕੀਤੀ ਕਸ਼ਮੀਰੀਆਂ ਨੇ ਆ ਤੇ ਅਸੀਂ ਇਹਨੂੰ ਡਿਨਾਈ ਨਹੀਂ ਕਰ ਸਕਦੇ। ਦੂਜੇ ਪਾਸੇ ਇਹ ਆ ਵੀ ਇਹਦੇ ਜਿਹੜੇ ਫਾਲ ਆਊਟ ਆ, ਜਿਹੜਾ ਇਹਦਾ ਨਤੀਜਾ ਆ ਉਹ ਸਾਡੇ ਖਿਲਾਫ ਭੁਗਤ ਰਿਹਾ ਤੇ ਇਹਦਾ ਫਾਇਦਾ ਜਿਹੜਾ ਉਹ ਮੋਦੀ ਤੰਤਰ ਨੂੰ ਹੋ ਰਿਹਾ। ਚੇਤੇ ਕਰੋ ਜਦੋਂ ਪੁਲਵਾਮਾ ਵਿੱਚ ਅਟੈਕ ਹੋਇਆ, ਵੋਟਾਂ ਸੀਗੀਆਂ, ਉਹਦਾ ਲਾਹਾ ਕਿਹਨੂੰ ਮਿਲਿਆ? ਮੋਦੀ ਤੰਤਰ ਨੂੰ। ਸੋ ਇਸ ਤਰੀਕੇ ਦੀਆਂ ਬਹੁਤ ਵਾਰਦਾਤਾਂ ਅਗਲੇ ਕਰਵਾਉਣ ਦੇ ਸਮਰੱਥ ਨੇ। ਇਸ ਮੌਕੇ ਵੀ ਪੰਥਕ ਅਤੇ ਖਾਲਿਸਤਾਨੀ ਬੁਰਕੇ ਵਿੱਚ ਵਿਚਰਨ ਵਾਲੇ ਬਹੁਤ ਸਾਰੇ ਇਹੋ ਜਿਹੇ ਲੋਕ ਸਰਗਰਮ ਨੇ ਜਿਹੜੇ ਭਾਰਤੀ ਸਟੇਟ ਦੇ ਕਹਿਣ ਤੇ ਕਿਸੇ ਨਵੇਂ ਨੌਜਵਾਨ ਨੂੰ ਭਰਮਾ ਸਕਦੇ ਆ ਕਿ ਆਪਾਂ ਆਹ ਵਾਰਦਾਤ ਕਰੀਏ ਜਿਹੜੀ ਕਿ ਖਾੜਕੂ ਲਹਿਰ ਦੇ ਵਿੱਚ ਇੱਕ ਬਹੁਤ ਵੱਡੀ ਕਮਾਲ ਦੀ ਗੱਲ ਹੋਣੀ ਆ, ਆਹ ਚੱਕ ਸਮਾਨ ਤੂੰ ਫੱਟੇ ਚੱਕਦੇ ਤੇ ਆਹ ਕੰਮ ਕਰਦੇ। ਉਸ ਨੌਜਵਾਨ ਨੂੰ ਵਿਚਾਰੇ ਨੂੰ ਪਤਾ ਹੀ ਨਹੀਂ ਹੋਣਾ ਕਿ ਇਹ ਵਾਰਦਾਤ ਕਰਾਉਣ ਪਿੱਛੇ ਇੰਡੀਅਨ ਏਜੰਸੀਆਂ ਦੇ ਜਾਂ ਭਾਰਤੀ ਨਿਜ਼ਾਮ ਦੇ ਕੀ ਮਨਸੂਬੇ ਨੇ। ਜਦੋਂ ਉਹ ਫੜਿਆ ਜਾਵੇ ਇਹ ਉਹਦੇ ਆਲੇ ਦੁਆਲੇ ਦੇ ਲੋਕ ਜਾਂ ਉਹ ਆਪ ਇਹ ਮੰਨੂਗਾ ਕਿ ਮੈਂ ਤਾਂ ਜੀ ਕੌਮ ਦੀ ਸੇਵਾ ਕਰ ਰਿਹਾ, ਮੈਂ ਤਾਂ ਸੱਚੇ ਦਿਲੋਂ ਪੰਥਕ ਤੌਰ ਤੇ ਇਸ ਗੱਲ ਨੂੰ ਸਹੀ ਮੰਨ ਕੇ ਇਹ ਵਾਰਦਾਤ ਕਰਨ ਲੱਗਿਆ ਸੀ ਜਾਂ ਕੀਤੀ ਹੈ। ਪਰ ਉਸ ਵਾਰਦਾਤ ਦਾ ਫਾਇਦਾ ਜਾਂ ਕਿਹਨੇ ਕਰਵਾਈ, ਉਹ ਕਿਵੇਂ ਹੋਈ, ਉਹ ਇੱਕ ਵੱਖਰੀ ਕਹਾਣੀ ਆ। ਉਸ ਨੌਜਵਾਨ ਨੇ ਮੰਨਣਾ ਹੀ ਨਹੀਂ। ਮੈਂ ਇੱਥੇ ਨਾਭਾ ਜੇਲ੍ਹ ਦੇ ਵਿੱਚ ਬੜੇ ਇਸ ਤਰ੍ਹਾਂ ਦੇ ਤਜਰਬੇ ਅਸੀਂ ਹੱਡੀ ਹੰਢਾਏ ਆ। ਬਹੁਤ ਸਾਰੇ ਨੌਜਵਾਨ ਉੱਥੇ ਫੜੇ ਹੋਏ ਪਹੁੰਚਣੇ, ਉਹਨਾਂ ਦੀ ਸਾਰੀ ਰਾਮ ਕਥਾ ਸੁਣਨ ਤੋਂ ਬਾਅਦ ਸਾਫ਼ ਪਤਾ ਲੱਗ ਜਾਣਾ ਵੀ ਇਹਨਾਂ ਦੀ ਸੀਪ ਲੱਗੀ ਆ, ਇਹ ਕਿਸੇ ਟਰੈਪ ਵਿੱਚ ਫਸ ਕੇ ਇੱਥੇ ਪਹੁੰਚੇ ਆ। ਪਰ ਉਹਨਾਂ ਨੂੰ ਵਿਚਾਰਿਆਂ ਨੂੰ ਇਹੀ ਹੁੰਦਾ ਸੀ ਵੀ ਨਹੀਂ, ਅਸੀਂ ਜਿਸ ਬੰਦੇ ਨਾਲ ਮੇਲ ਮਿਲਾਪ ਕਰਕੇ ਵਾਰਦਾਤ ਕਰਨ ਨੂੰ ਤੁਰੇ ਫਿਰਦੇ ਸੀ ਉਹਦੀ ਕੋਈ ਗੜਬੜ ਨਹੀਂ, ਇਹ ਤਾਂ ਸਾਡੀ ਕਿਸਮਤ ਮਾੜੀ ਸੀ, ਨਹੀਂ ਅਸੀਂ ਫਲਾਨਾ ਐ ਕਰ ਦੇਣਾ ਸੀ, ਉਹ ਕਰ ਦੇਣਾ ਸੀ। ਸੋ ਸਟੇਟ ਸਿਸਟਮ ਜਿਹੜਾ ਇੰਡੀਆ ਦਾ ਉਹ ਬਹੁਤ ਖੁਫੀਆ ਏਜੰਸੀਆਂ ਬੜੇ ਖਤਰਨਾਕ ਬੜੇ ਕਮੀਨੇ ਤਰੀਕੇ ਨਾਲ ਕੰਮ ਕਰਦੀਆਂ ਨੇ। ਆ ਜਿਹੜਾ ਕਨਿਸ਼ਕ ਜਹਾਜ਼ ਕਾਂਡ ਵਾਲਾ ਹਾਦਸਾ, ਇਹਦੇ ਬਾਰੇ ਤਾਂ ਹੁਣ ਜਿਹੜੀ ਮਨੋਆ ਕ੍ਰਿਸ਼ਨ ਧਰ ਦੀ ਕਿਤਾਬ ਲਿਖੀ ਹੋਈ ਆ ਓਪਨ ਸੀਕ੍ਰੇਟ, ਆਈਬੀ ਦਾ ਡਾਇਰੈਕਟਰ ਜੁਆਇੰਟ ਡਾਇਰੈਕਟਰ ਰਿਟਾਇਰ ਹੋਇਆ, ਉਹ ਮਰ ਗਿਆ ਹੁਣ, ਉਹਨੇ ਸਾਫ਼ ਲਿਖਿਆ ਕਿ ਸਾਡਾ ਫਿਰ ਭਾਂਡਾ ਫੁੱਟ ਗਿਆ, ਕੈਨੇਡੀਅਨ ਸਿਸਟਮ ਨੂੰ ਸਾਡੀ ਕਰਤੂਤ ਦਾ ਪਤਾ ਲੱਗ ਗਿਆ
ਤੇ ਸਾਨੂੰ ਕਿਉਂਕਿ ਇੱਕ ਇਹ ਮੁਲਕਾਂ ਦੇ ਵਿੱਚ ਆਪਸ ਵਿੱਚ ਹੀ ਐਗਰੀਮੈਂਟ ਆ ਕਿ ਕਿਸੇ ਮੁਲਕ ਦੀ ਅੰਬੈਸੀ ਵਿੱਚ ਕੰਮ ਕਰਦੇ ਬੰਦਿਆਂ ਦੇ ਉੱਤੇ ਮੁਕੱਦਮਾ ਨਹੀਂ ਚਲਾਇਆ ਜਾ ਸਕੀਦਾ, ਉਹਨਾਂ ਨੇ ਫੜ ਕੇ ਇਹਨਾਂ ਨੂੰ ਇੰਡੀਆ ਭੇਜਤਾ ਉਦੋਂ। ਸੋ ਇਸ ਗੱਲ ਵਿੱਚ ਇਹ ਕਹਿਣਾ ਕਿ ਜੀ ਰਪਦਮਨ ਸਿੰਘ ਮਲਕ ਜੀ, ਬੱਬਰ ਖਾਲਸਾ ਵਾਲੇ ਭਾਈ ਤਲਵਿੰਦਰ ਸਿੰਘ ਪਰਮਾਰ, ਭਾਈ ਅਜੈਬ ਸਿੰਘ ਬਾਗੜੀ ਤੇ ਹੋਰ ਇੰਦਰਜੀਤ ਸਿੰਘ ਰਿਆਤ, ਜਿੰਨੇ ਮਰਜ਼ੀ ਨਾਮ ਲੈ ਲਓ, ਐਮ ਸਿੰਘ, ਮਨਜੀਤ ਸਿੰਘ ਉਰਫ ਲਾਲ ਸਿੰਘ, ਇਹ ਵੀ ਚਰਚਾ ਚੱਲਦੀ ਰਹੀ। ਇਹ ਸਾਰਾ ਕੁਝ ਵੱਖਰਾ ਵਾ। ਇਹਦੇ ਅਰਥ ਇਹਨਾਂ ਬੰਦਿਆਂ ਦਾ, ਇਹਨਾਂ ਸ਼ਖਸੀਅਤਾਂ ਦਾ ਰੋਲ ਕੀ ਆ, ਕਿਵੇਂ ਆ, ਉਹ ਇੱਕ ਅਲੱਗ ਚੈਪਟਰ। ਪਰ ਸਾਡੇ ਹਿਸਾਬ ਨਾਲ ਸਿੱਧੀ ਜੀ ਗੱਲ ਆ ਕਿ ਇਹ ਇੰਡੀਅਨ ਏਜੰਸੀਆਂ ਦੀ ਕਰਤੂਤ ਸੀ, ਜਿਹਦਾ ਨਿਸ਼ਾਨਾ ਪੱਛਮੀ ਮੁਲਕਾਂ ਵਿੱਚ ਸਿੱਖਾਂ ਅਤੇ ਖਾਲਿਸਤਾਨ ਦੇ ਸੰਘਰਸ਼ ਪ੍ਰਤੀ ਜਿਹੜੀ ਪੈਦਾ ਹੋ ਰਹੀ ਹਮਦਰਦੀ ਸੀ, ਉਹਨੂੰ ਖਤਮ ਕਰਨਾ ਸੀ। ਇਵੇਂ ਹੀ ਇਸ ਤਰੀਕੇ ਦੀਆਂ ਵਾਰਦਾਤਾਂ ਇੰਡੀਅਨ ਏਜੰਸੀਆਂ ਪਹਿਲਾਂ ਵੀ ਕਰਦੀਆਂ ਰਹੀਆਂ, ਹੁਣ ਵੀ ਕਰਵਾ ਰਹੀਆਂ ਨੇ, ਗਾਂਹ ਵੀ ਕਰਵਾਉਣਗੀਆਂ। ਸੋ ਸਾਨੂੰ ਤਾਂ ਇਹ ਸਾਰਾ ਪਤਾ ਹੋਣਾ ਚਾਹੀਦਾ, ਪਰ ਸਾਡੀ ਕੌਮ ਨੂੰ ਦੱਸਿਆ ਕੀ ਜਾ ਰਿਹਾ, ਇਹ ਤਾਂ ਜੀ ਬੱਬਰਾਂ ਨੇ ਕੰਮ ਕਰਤਾ ਸੀ, ਇਹ ਤਾਂ ਖਾੜਕੂਆਂ ਨੇ ਕੰਮ ਕਰਤਾ ਸੀ, ਇਹ ਤਾਂ ਟੈਰੋਰਿਸਟ ਨੇ। ਆ ਜਿਹੜਾ ਇੰਡੀਅਨ ਅੰਬੈਸੀ ਵਾਲਿਆਂ ਨੇ ਲਿਖਿਆ ਵੀ ਅਸੀਂ ਪ੍ਰੋਗਰਾਮ ਕਰਨਾ 23 ਜੂਨ 2024 ਨੂੰ 38ਵੀਂ ਐਨਵਰਸਰੀ ਮਨਾਉਣੀ ਆ, ਜਿਹੜਾ ਇਹ ਜੀ ਬੋmbਿੰਗ ਹੋਈ ਆ 에ਅਰ ਇੰਡੀਆ ਫਲਾਈਟ 182 ਕਨਿਸ਼ਕਾ, 329 ਬੰਦੇ ਮਾਰੇ ਗਏ, ਉਹਦੇ ਚ ਜੀ 86 ਚਿਲਡਰਨ ਸੀ, ਬੱਚੇ ਸੀ। ਬੜਾ ਮਾੜਾ ਹੋ ਗਿਆ ਜੀ, ਹੀਨੀਅਸ ਟੈਰਰ ਰਿਲੇਟਡ 에ਅਰ ਡਿਜ਼ਾਸਟਰ ਸੀ। ਬੜਾ ਭਾਈ ਮਾੜਾ ਕੰਮ ਆ, ਕੌਣ ਕਹਿੰਦਾ ਚੰਗਾ, ਪਰ ਤੁਸੀਂ ਕੀਤਾ, ਇੰਡੀਆ ਨੇ ਕੀਤਾ। ਸੋ ਇੰਡੀਆ ਨੇ ਜਿਹੜੀ ਕਰਤੂਤ ਕੀਤੀ, ਉਹ ਇੰਡੀਆ ਆਪ ਹੀ ਸਿੱਖਾਂ ਦੇ ਗਲ ਮੜ ਕੇ ਸਿੱਖਾਂ ਨੂੰ ਇੰਟਰਨੈਸ਼ਨਲ ਲੈਵਲ ਤੇ ਬਦਨਾਮ ਕਰਨ ਤੁਰਿਆ। ਹੁਣ ਇਹ ਗੱਲ ਉਹ ਜਿਹੜੇ ਭਾਰਤ ਮਾਤਾ ਕੀ ਜੈ ਕਹਿੰਦੇ ਫਿਰਦੇ ਆ ਸਿੱਖ, ਉਹ ਦੱਸਣ ਕਿ ਆਹ ਇੰਡੀਆ ਵਾ। ਪਹਿਲਾਂ ਤਾਂ ਦਰਬਾਰ ਸਾਹਿਬ ਤੇ ਹਮਲਾ ਇੰਡੀਆ ਕਰੇ, ਤੇ ਫਿਰ ਨਵੰਬਰ 84 ਚ ਸਿੱਖਾਂ ਦਾ ਕਤਲੇਆਮ ਸਾਰੇ ਮੁਲਕ ਚ ਚੁਣ ਕੇ ਕਰੇ ਇੰਡੀਆ। ਫਿਰ ਕਨਿਸ਼ਕ ਜਹਾਜ਼ ਕਾਂਡ ਹਾਦਸੇ ਨੂੰ ਆਰਗੇਨਾਈਜ਼ ਕਰੇ ਇੰਡੀਆ, ਤੇ ਸਾਰੇ ਸਿੱਖਾਂ ਦਾ ਘਾਣ ਕਰਨ ਤੋਂ ਬਾਅਦ ਅੱਜ ਕੈਨੇਡਾ ਦੇ ਵਿੱਚ ਪ੍ਰੋਗਰਾਮ ਕਰਕੇ ਸਿੱਖਾਂ ਨੂੰ ਬਦਨਾਮ ਕਰੇ ਇੰਡੀਆ। ਤੇ ਹਜੇ ਸਾਡੇ ਬੰਦੇ ਕਹਿੰਦੇ ਜੀ ਆਈ ਲਵ ਮਾਈ ਇੰਡੀਆ। ਇਹ ਜਿਹੜਾ ਇੰਡੀਆ, ਇਹ ਤੁਹਾਡੀ ਹੋਂਦ ਹਸਤੀ ਦਾ ਦੁਸ਼ਮਣ ਬਣਿਆ ਹੋਇਆ। ਇਹ ਇੰਡੀਆ ਤੁਹਾਨੂੰ ਘੇਰ ਕੇ ਮਾਰਦਾ ਹੈ। ਇਹ ਆਪਾਂ ਬੜੇ ਫਿਰੋ ਇਹਦੇ ਵਫਾਦਾਰ। ਇੱਕ ਪਾਸੇ ਤਾਂ 1947 ਤੋਂ ਸਿੱਖੀ ਅਤੇ ਸਿੱਖਾਂ ਦੀਆਂ ਜੜ੍ਹਾਂ ਪੱਟਣ ਦਾ ਕੋਈ ਮੌਕਾ ਇੰਡੀਆ ਖੁਜਾ ਨਹੀਂ ਰਿਹਾ। ਦੂਜੇ ਪਾਸੇ ਇਸ ਮੁਲਕ ਦੇ ਲੋਕ ਕਹਿੰਦੇ ਆ ਜੀ ਤੁਸੀਂ ਵਫਾਦਾਰੀ ਇੰਡੀਆ ਨਾਲ ਹੀ ਰੱਖਣੀ। ਕਮਾਲ ਦੀ ਬਾਤ ਹੈ। ਔਰ ਇਹ ਅੱਜ ਦੀ ਗੱਲ ਨਹੀਂ, ਤੁਸੀਂ ਚੇਤੇ ਕਰੋ 1857 ਦੇ ਵਿੱਚ ਜਦੋਂ ਇਹ ਰਾਜਿਆਂ ਨੇ ਉਹਨਾਂ ਗੋਰਿਆਂ ਦੇ ਖਿਲਾਫ ਜਿਹੜੇ ਇਹਨਾਂ ਤੇ ਕਾਬਜ ਹੋਏ ਸੀ, ਇੱਕ ਇੱਥੇ ਬਗਾਵਤ ਜੀ ਹੋਈ ਜਿਹਨੂੰ ਇਹ ਆਜ਼ਾਦੀ ਦੀ ਪਹਿਲੀ ਜੰਗ ਕਹਿੰਦੇ ਆ। ਹਾਲਾਂਕਿ ਉਹ ਹੁਣ ਭਾਂਡਾ ਇਹਨਾਂ ਦਾ ਪੂਰੀ ਤਰ੍ਹਾਂ ਫੁੱਟ ਚੁੱਕਿਆ ਵੀ ਉਹ ਤਾਂ ਉਹਨਾਂ ਹੀ ਬੰਦਿਆਂ ਨੂੰ ਰਾਜ ਗੱਦੀਆਂ ਤੇ ਬਿਠਾਉਣ ਨੂੰ ਫਿਰਦੇ ਸੀ, ਉਹੀ ਰਾਜੇ ਰਜਵਾੜੇ ਜਿਹੜੇ ਜ਼ੁਲਮ ਕਰਦੇ ਰਹੇ। ਹੁਣ ਦੱਸੋ, ਜਿਹੜਾ ਅੰਗਰੇਜ਼ ਬਾਦਸ਼ਾਹ ਗੁਰੂ ਸਾਹਿਬਾਨ ਦੇ ਵੇਲੇ ਤੋਂ ਜਿਹੜੇ ਮੁਗਲ ਦਰਬਾਰ ਨੇ ਕਦੇ 5ਵੇਂ ਪਾਤਸ਼ਾਹ ਦੀ ਸ਼ਹਾਦਤ, ਕਦੇ 9ਵੇਂ ਪਾਤਸ਼ਾਹ ਦੀ ਸ਼ਹਾਦਤ, ਕਦੇ ਸ਼ਾਹਜਹਾਨ, ਕਦੇ ਕੋਈ ਹੋਰ, ਕਿੰਨੇ ਜ਼ੁਲਮ ਹੋਏ। ਮੁਗਲ ਦਰਬਾਰ ਵੱਲੋਂ ਸੂਬਾ ਸਰਹੱਦ ਨੇ ਕੀ ਕੀਤਾ। ਤੇ ਉਹ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਬਰਖਸ਼ੀਅਰ ਬਾਦਸ਼ਾਹ ਨੇ ਜ਼ੁਲਮ ਕੀਤੇ, ਇਸ ਪਰਿਵਾਰ ਦੇ ਹੀ ਕਿਸੇ ਹੋਰ ਬੰਦੇ ਨੂੰ ਜੇਕਰ ਇਸ ਬਗਾਵਤ ਦੇ ਰਾਹੀਂ ਅਗਲੇ ਰਾਜ ਗੱਦੀ ਤੇ ਬਿਠਾਉਣ ਨੂੰ ਫਿਰਦੇ ਹੋਣ
ਤਾਂ ਸਿੱਖਾਂ ਨੂੰ ਕੀ ਵਿਪਤਾ ਪਈ ਹੋਈ ਆ ਵੀ ਉਸ ਜ਼ਾਲਮ ਤੇ ਜ਼ੁਲਮ ਦਾ ਪ੍ਰਤੀਕ ਆ ਜਿਹੜਾ ਬਾਦਸ਼ਾਹ, ਉਹਨੂੰ ਗੱਦੀ ਤੇ ਬਿਠਾਉਣ ਲਈ ਉਹਦਾ ਸਾਥ ਦੇਣ ਉਸ ਜ਼ੁਲਮ 'ਚ, ਉਸ ਬਗਾਵਤ 'ਚ। ਦੂਜਾ ਇਹ ਕਿ 1857 ਦੇ ਵਿੱਚ ਇਹ ਆਪਸ ਵਿੱਚ ਹੀ ਲੜੇ ਜਿਹੜੇ ਲੋਕ ਨੇ, ਗੋਰੇ ਅੰਗਰੇਜ਼ ਤੇ ਭਾਰਤੀ ਰਿਆਸਤਾਂ ਦੇ ਰਾਜੇ, ਇਹ ਸਾਰੇ ਇਕੱਠੇ ਹੋ ਕੇ ਇੰਡੀਆ ਵੱਲੋਂ, ਇਹ ਇੰਡੀਆ ਸੀ ਉਦੋਂ, ਪੰਜਾਬ ਉੱਤੇ ਹਮਲਾ ਕਰਨ ਆਏ। ਜਾਣੀ ਕਿ ਜਿਹੜੇ 1849 ਦੇ ਵਿੱਚ ਜੰਗ ਹੋਈ ਆ ਸਿੱਖਾਂ ਦੀ, ਜਿਹਦੇ ਬਾਰੇ ਸ਼ਾਹ ਮੁਹੰਮਦ ਨੇ ਜੰਗਨਾਮਾ ਲਿਖਿਆ, ਉਹਦੀਆਂ ਪਹਿਲੀਆਂ ਲਾਈਨਾਂ ਨੇ ਜਿਹੜੀਆਂ, ਜੰਗ ਹਿੰਦ ਪੰਜਾਬ ਦਾ ਹੋਣ ਲੱਗਾ। ਇੱਕ ਪਾਸੇ ਹਿੰਦੁਸਤਾਨ ਆ ਇੰਡੀਆ, ਇੱਕ ਪਾਸੇ ਪੰਜਾਬ ਆ। ਉਹਨੇ ਇਹ ਤਾਂ ਲਿਖਿਆ ਨਹੀਂ ਵੀ ਇੰਗਲੈਂਡ ਨਾਲ ਜੰਗ ਹੋਈ। ਜੰਗ ਐਂਗਲੋ ਸਿੱਖ ਵਾਰ ਵੀ ਕਹਿੰਦੇ ਆ, ਪਰ ਜਿਹੜੀ ਸ਼ਾਹ ਮੁਹੰਮਦ ਨੇ ਲਿਖੀ ਆ ਗੱਲ, ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਉਹਨੇ ਸੱਚੀ ਗੱਲ ਲਿਖੀ। ਹਿੰਦੁਸਤਾਨ ਦੇ ਰਾਜੇ ਰਜਵਾੜਿਆਂ ਦੀਆਂ ਫੌਜਾਂ, ਕਾਲੇ ਸਿਪਾਹੀ, ਆ ਇੱਥੇ ਜਿਹੜਾ ਖੂਹ ਬਣਿਆ ਹੋਇਆ ਅਜਨਾਲੇ ਕੋਲੇ, ਕਾਲਿਆਂ ਵਾਲਾ ਖੂਹ ਕਹਿੰਦੇ ਆ। ਕਾਲਿਆਂ ਵਾਲਾ ਖੂਹ ਕਿਉਂ ਕਹਿੰਦੇ ਆ? ਕਿਉਂਕਿ ਜਿਹੜੇ ਭਾਰਤੀ ਫੌਜੀ ਸੀ, ਜਿਨ੍ਹਾਂ ਨੂੰ ਕਾਲੇ ਕਿਹਾ ਜਾਂਦਾ ਸੀ ਉਦੋਂ, ਉਹ ਇੱਥੇ ਮਾਰੇ ਮੂਰੇ ਗਏ ਸੀ, ਉਹ ਕਾਲਿਆਂ ਵਾਲਾ ਖੂਹ ਕਹਿੰਦੇ। ਤੋ ਭਾਰਤ ਦੀਆਂ ਫੌਜਾਂ ਇਕੱਠੀਆਂ ਹੋ ਕੇ, ਗੋਰੇ ਕਿੰਨੇ ਕੁ ਸੀ ਕਿਤੇ, ਉਹ ਇੱਥੇ ਸਿੱਖਾਂ ਦਾ ਰਾਜ ਖੋਹਣ ਲਈ, ਜਿਹੜਾ ਮਹਾਰਾਜਾ ਰਣਜੀਤ ਸਿੰਘ ਵਾਲਾ ਸੀ, ਜਿਹੜੀਆਂ ਜੰਗਾਂ ਹੋਈਆਂ ਸਭਰਾਉਂ ਵਾਲੀ, ਚੇਲਿਆਂ ਵਾਲੀ, ਇਹ ਸਾਰੇ ਇਕੱਠੇ ਹੋ ਕੇ ਲੜਨ ਆਏ, ਸਿੱਖਾਂ ਦਾ ਰਾਜ ਖਤਮ ਕਰਨਾ ਹੈ। 1849 ਦੇ ਵਿੱਚ ਇਕੱਠੇ ਹੋ ਕੇ ਸਿੱਖਾਂ ਦੇ ਉੱਤੇ ਹਮਲਾ ਕਰਨ ਆਉਂਦੇ। ਤੇ 1857 ਚ ਆਪ ਲੜ ਪਏ। ਸਿੱਖਾਂ ਨੂੰ ਕੀ ਵਿਪਤਾ ਪਈ ਹੋਈ ਸੀਗੀ, ਕਿਸੇ ਇੱਕ ਧਿਰ ਦਾ ਸਾਥ ਦਿੰਦੇ। ਸੋ ਸਿੱਖ ਇਸ ਲੜਾਈ ਤੋਂ ਜੇ ਟਾਲਾ ਵੱਟ ਗਏ, ਤਾਂ ਬਾਅਦ ਵਿੱਚ ਇਹਨਾਂ ਨੇ ਇੱਕ ਇਤਿਹਾਸ ਦੀ ਕਾਨਫਰੰਸ ਰੱਖੀ, ਹਿਸਟਰੀ ਕਾਨਫਰੰਸ। ਉਹਦੇ ਵਿੱਚ ਡਾਕਟਰ ਗੰਡਾ ਸਿੰਘ ਜੀ, ਸਾਡੇ ਸਿੱਖ ਕੌਮ ਦੇ ਬਹੁਤ ਚੋਟੀ ਦੇ ਵਿਦਵਾਨ ਸੱਜਣ ਇਤਿਹਾਸਕਾਰ ਹੋਏ ਨੇ। ਬੜੀਆਂ ਉਮਦਾ ਤੇ ਬੜੀਆਂ ਆਲੀਸ਼ਾਨ, ਬੜੀਆਂ ਸੋਹਣੀਆਂ ਸੱਚੀਆਂ ਸੁੱਚੀਆਂ ਕਿਤਾਬਾਂ ਉਹਨਾਂ ਦੀਆਂ, ਉਹ ਵੀ ਉੱਥੇ ਸੀਗੇ ਹਿਸਟਰੀ ਕਾਨਫਰੰਸ। ਉੱਥੇ ਇਹ ਸਾਰਾ ਲਾਲਾ ਭੋਲਾ ਜਿਹੜਾ ਬੈਂਗਵਾ ਲਾਲਿਆਂ ਦਾ, ਇਹ ਲੱਗੇ ਹੋਏ ਵੀ ਸਿੱਖਾਂ ਨੇ ਜੀ ਉਦੋਂ ਗਦਾਰੀ ਕਰਤੀ, ਨਹੀਂ ਤਾਂ 1857 ਚ ਹੀ ਆਪਾਂ ਗੋਰੇ ਇੱਥੋਂ ਭਜਾ ਦੇਣੇ ਸੀ। ਸੁਣਦੇ ਰਹੇ ਡਾਕਟਰ ਗੰਡਾ ਸਿੰਘ। ਉਹਨਾਂ ਨੇ ਟਾਈਮ ਲੈ ਲਿਆ, ਉੱਥੇ ਟਾਈਮ ਲੈ ਕੇ ਜਿਹੜਾ ਉੱਥੇ ਪੇਪਰ ਪੜ੍ਹਿਆ, ਵੀ ਸ਼ੁਕਰ ਕਰੋ ਤੁਹਾਡੇ ਜੁੱਤੀਆਂ ਨਹੀਂ ਫੇਰੀਆਂ ਸੀ, ਜਿਹੜਾ ਕੁਝ ਵੀ ਸਾਡੇ ਨਾਲ ਕੀਤਾ ਸੀ 1849 ਚ। ਸਾਰੀ ਉਹ ਜਦੋਂ ਤੱਥਾਂ ਤੇ ਸਬੂਤਾਂ ਨਾਲ, ਦਲੀਲ ਨਾਲ, ਤਰਕ ਨਾਲ ਇਹਨਾਂ ਦੇ ਸਾਹਮਣੇ ਕਰਤੂਤ ਇਹਨਾਂ ਦੀ ਰੱਖੀ, ਇਹਨਾਂ ਦੇ ਸਾਰੇ ਜਿਹੜੇ ਇਤਿਹਾਸਕਾਰ ਜੇ ਉੱਥੇ ਬੈਠੇ ਸੀ, ਉਹਨਾਂ ਦੇ ਦੰਦ ਜੁੜ ਗਏ। ਫਿਰ ਗੱਲ ਨਾ ਆਵੇ ਜਦੋਂ ਡਾਕਟਰ ਗੰਡਾ ਸਿੰਘ ਨੇ ਸਾਬਤ ਕੀਤਾ ਕਿ ਗਦਾਰ ਤੁਸੀਂ ਹੋ, ਜਿਨ੍ਹਾਂ ਨੇ ਇੱਕ ਭਾਰਤ ਦਾ ਆਜ਼ਾਦ ਰਾਜ ਖਤਮ ਕਰਾਉਣ ਚ, ਤੁਸੀਂ ਤਾਂ ਉਹਨਾਂ ਦੀ ਅਧੀਨਗੀ ਕਬੂਲ ਕਰ ਚੁੱਕੇ ਸੀ, ਸਾਨੂੰ ਵੀ ਤੁਸੀਂ ਤਾਂ ਡੋਬਤਾ। ਆਪਾਂ ਇਹ ਮੁਹਾਵਰਾ ਵਰਤਿਆ ਤਾਂ ਬੜੀ ਵਾਰ ਆ ਵੀ ਆਪ ਤਾਂ ਡੁੱਬਿਆ ਬਾਹਮਣਾ ਜਜਮਾਨ ਵੀ ਗਾਲੇ, ਪਰ ਅਸਲੀ ਗੱਲ ਜੇ ਕਿਸੇ ਨੇ ਦੇਖਣੀ ਹੋਵੇ ਤਾਂ ਉਹ ਇਸ ਗੱਲ 'ਚ ਦੇਖ ਸਕਦਾ ਵੀ ਆਪ ਤਾਂ ਇਹ ਗੋਰਿਆਂ ਦੇ ਗੁਲਾਮ ਹੋਏ ਹੀ ਫਿਰਦੇ ਸੀ। 1849 ਚ ਆਪਾਂ ਨੂੰ ਵੀ ਡੋਬਣ ਲਈ ਤੁਰ ਪਏ ਉੱਥੋਂ। ਇਹਨਾਂ ਨੂੰ ਸ਼ਰਮ ਨਹੀਂ ਆਈ ਵੀ ਜੇਕਰ ਖਾਲਸਾ ਰਾਜ ਕਾਇਮ ਦੈਮ ਆ ਤਾਂ ਅਸੀਂ ਚੁੱਪ ਕਰਕੇ ਬੈਠੇ ਰਹੀਏ ਇੱਥੇ, ਅਸੀਂ ਕਾਹਤੋਂ ਗੋਰਿਆਂ ਦੇ ਨਾਲ ਜਾਣਾ। ਪਰ ਇਹਨਾਂ ਨੇ ਤਾਂ ਸੰਧੀਆਂ ਸਮਝੌਤੇ ਕਰਕੇ ਪਹਿਲਾਂ ਹੀ ਆਪਦੇ ਆਪ ਨੂੰ ਵੇਚਿਆ ਹੋਇਆ ਸੀ ਉਹਨੂੰ। ਸੋ ਇਹ ਹਿੰਦੁਸਤਾਨ ਦੀਆਂ ਫੌਜਾਂ, ਹਿੰਦੂ ਸਿਪਾਹੀ, ਹਿੰਦੀ ਸਿਪਾਹੀ, ਹਿੰਦੁਸਤਾਨ ਦੇ ਸਿਪਾਹੀ ਗੋਰਿਆਂ ਨਾਲ ਰਲ ਕੇ ਸਾਡਾ ਰਾਜ ਭਾਗ ਖਤਮ ਕਰਨਾ ਹੈ। ਅੱਜ ਵੀ ਇਹਨਾਂ ਦੀ ਉਹੀ ਮਾਨਸਿਕਤਾ ਕਿ ਪੰਜਾਬ ਨੂੰ, ਪੰਥ ਨੂੰ ਖਤਮ ਕਰਨਾ। ਇਹਨਾਂ ਅੰਦਰ ਇਹ 5 ਸਦੀਆਂ ਤੋਂ ਜ਼ਹਿਰ ਵਾ, ਸਿੱਖੀ ਨਾਲ ਤੇ ਸਿੱਖਾਂ ਨਾਲ, ਗੁਰੂ ਨਾਨਕ ਨਾਲ, ਗੁਰੂ ਨਾਨਕ ਦੇ ਫਲਸਫੇ ਨਾਲ। ਸੋ 5 ਸਦੀਆਂ ਤੋਂ ਜਿਹੜੀ ਕੜਤਣ ਇਹ ਲਈ ਫਿਰਦੇ ਆ, ਉਹ ਇਹ ਹਰ ਮੌਕੇ ਉਹਨੂੰ ਜ਼ਾਹਿਰ ਕਰਦੇ। ਤੋ ਜਿਹੜਾ 1849, 1857, ਫਿਰ ਉਦੋਂ ਬਾਅਦ ਤੁਸੀਂ ਦੇਖੋ ਜਦੋਂ ਸਿੱਖਾਂ ਨੂੰ ਆਜ਼ਾਦੀ ਸੰਘਰਸ਼ ਜਿਹਨੂੰ ਕਹਿੰਦੇ ਆ, ਉਹਦੇ 'ਚ ਮੌਕਾ ਮਿਲਿਆ, ਚਾਹੇ ਉਹ ਗਦਰ ਲਹਿਰ, ਕਦੇ ਬੱਬਰ ਅਕਾਲੀ ਲਹਿਰ। ਗਾਂਧੀ ਕਹਿੰਦਾ
ਸਾਡੇ ਬਾਬਾ ਖੜਕ ਸਿੰਘ ਅਕਾਲੀ ਲੀਡਰ ਸਿੱਖ ਸੰਘਰਸ਼ ਦੇ ਬੜੇ ਆਗੂ ਸੀ, ਬੇਤਾਜ ਬਾਦਸ਼ਾਹ ਕਹਿੰਦੇ ਸੀ ਉਹਨੂੰ। ਕਹਿੰਦਾ ਜੀ ਬੜੇ ਇਸ ਮੁਲਕ ਦੇ ਵਿੱਚ ਲੋਕ ਗੁਲਾਮ ਨੇ, ਅੱਡ ਅੱਡ ਖਿੱਤਿਆਂ 'ਚ ਕੌਮਾਂ ਧਰਮਾਂ ਅੱਡ ਅੱਡ ਰਿਆਸਤਾਂ ਨੇ, ਪਰ ਪੰਜਾਬ ਹਰ ਮੌਕੇ ਲੜਨ ਭਿੜਨ ਨੂੰ ਪੂਰਾ ਤਿਆਰ ਰਹਿੰਦਾ, ਆਪਦੀ ਆਜ਼ਾਦੀ ਦੀ ਲੜਾਈ 'ਚ ਸਭ ਤੋਂ ਵੱਧ ਯੋਗਦਾਨ ਪਾ ਰਿਹਾ। ਵੀ ਇਹ ਕੀ ਗੱਲ ਆ? ਬਾਬਾ ਖੜਕ ਸਿੰਘ ਕਹਿੰਦੇ ਵੀ ਤੁਸੀਂ ਜਿਹੜੇ ਭਾਰਤ ਦੇ ਰਾਜੇ ਰਜਵਾੜੇ ਹੋ, ਤੁਸੀਂ ਹਿੰਦੂ ਹੋ, ਤੁਸੀਂ ਸਦੀਆਂ ਤੋਂ ਗੁਲਾਮ ਚੱਲੇ ਆਉਂਦੇ ਹੋ, ਗੁਲਾਮ ਰਹਿਣ ਦੀ ਆਦਤ ਪੈ ਗਈ ਤੁਹਾਨੂੰ, ਤੇ ਸਾਡਾ ਤਾਂ ਜੇ ਹੁਣ ਰਾਜ ਭਾਗ ਹੋਇਆ, ਅਸੀਂ ਤਾਂ ਆਜ਼ਾਦ ਫਿਤਰਤ ਵਾਲੇ ਲੋਕ ਆ, ਤੇ ਸਾਨੂੰ ਹਮੇਸ਼ਾ ਹੀ ਆਪਦੀ ਆਜ਼ਾਦੀ ਦਾ ਉਸ ਰਾਜ ਭਾਗ ਦਾ ਚੇਤਾ ਆਉਂਦਾ, ਤੇ ਅਸੀਂ ਕਦੇ ਵੀ ਉਹ ਭੁੱਲੇ ਨਹੀਂ ਹੈਗੇ। ਇਸ ਕਰਕੇ ਸਾਡਾ ਹਿਸਾਬ ਕਿਤਾਬ ਕੁਛ ਹੋਰ। ਇਸ ਚੱਕਰ ਦੇ ਵਿੱਚ ਸਾਡੇ ਬੰਦਿਆਂ ਦੇ ਅੰਦਰ ਲੜਨ ਮਰਨ ਦਾ ਮਾਦਾ ਜਿਹੜਾ ਉਹ ਠਾਠਾ ਮਾਰਦਾ, ਤੇ ਇਸੇ ਕਰਕੇ ਸਭ ਤੋਂ ਵੱਧ ਕੁਰਬਾਨੀਆਂ, ਸਭ ਤੋਂ ਵੱਧ ਜਿਹੜੀਆਂ ਫਾਂਸੀਆਂ, ਉਮਰ ਕੈਦਾਂ, ਉਹ ਸਾਡੀਆਂ ਨੇ। ਤੇ ਇਹ ਲਾਲੇ ਉੱਠ ਕੇ ਅੱਜ ਸਾਨੂੰ ਪੁੱਛਦੇ ਆ ਕਿ ਜੀ ਤੁਸੀਂ ਵਫਾਦਾਰ ਰਿਹਾ ਕਰੋ। ਜੇ ਇਸ ਮੁਲਕ ਨੂੰ ਕਦੇ ਜਾਨਾਂ ਦੀ ਲੋੜ ਪਈ ਤਾਂ ਸਭ ਤੋਂ ਵੱਧ ਜਾਨਾਂ ਕਿਹਨੇ ਕੁਰਬਾਨ ਕੀਤੀਆਂ? ਪੰਜਾਬ ਨੇ। ਸਭ ਤੋਂ ਵੱਧ ਵਿਡੋਜ਼, ਜੰਗੀ ਵਿਧਵਾਵਾਂ ਇੱਥੇ ਆ, ਇਹਦੀ ਪਾਰਲੀਮੈਂਟ ਮੰਨਦੀ ਹੈ। ਜੇ ਅਨਾਜ ਦੀ ਵਿਪਤਾ ਪਈ, ਭਾਰਤ ਨੂੰ ਲੋੜ ਪਈ, ਤਾਂ ਸਭ ਤੋਂ ਵੱਧ ਕੁਰਬਾਨੀ ਲਾ ਲਓ ਇਹਨੂੰ ਇੱਕ ਤਰੀਕੇ ਨਾਲ, ਵੀ ਅੱਜ ਪੰਜਾਬ ਸਾਰਾ ਬੰਜਰ ਹੋਇਆ ਪਿਆ, ਅਸੀਂ ਤਾਂ ਚੌਲ ਚੂਲ ਜੇ ਕਦੇ ਖਾਂਦੇ ਹੀ ਨਹੀਂ ਸੀ, ਤੇ ਇਹਨਾਂ ਦਾ ਚੌਲਾਂ ਦਾ ਭੰਡਾਰ ਪੂਰਾ ਕਰਨ ਲਈ ਸਾਡੇ ਬੰਦਿਆਂ ਨੇ ਹਰੀ ਕ੍ਰਾਂਤੀ ਦੇ ਨਾਂ ਤੇ ਆਪਦੇ ਆਪ ਨੂੰ ਇੱਕ ਤਰੀਕੇ ਨਾਲ ਬੰਜਰ ਬਣਾ ਲਿਆ ਪੰਜਾਬ ਨੂੰ। ਜੇ ਇੱਥੇ ਇੱਕ ਜੰਗ ਇੱਕ ਹੋਈ ਆ 61 ਦੀ ਆ 65 ਦੀ ਹੋਈ, ਪਤਾ ਨਹੀਂ ਕਿਹੜੀ ਹੋਈ, ਇਹ ਪਿੱਟਣ ਲੱਗ ਗਿਆ ਪੰਡਤ ਨਹਿਰੂ ਵੀ ਆਪਣੇ ਤਾਂ ਸੋਨਾ ਖਤਮ ਹੋ ਗਿਆ ਜੀ, ਸੋਨਾ ਗਹਿਣੇ ਰੱਖ ਕੇ ਪੈਸੇ ਲਈਦੇ ਆ ਬਾਹਰੋਂ, ਵਰਲਡ ਬੈਂਕ ਤੋਂ, ਫਲਾਨਾ ਧਮਕਾਨ। ਉਹਦਾ ਆ ਸੋਸ਼ਲ ਮੀਡੀਆ ਦਾ ਦੌਰ ਆ, ਉਹਦੇ ਤੇ ਜਦੋਂ ਇਹ ਪੜ੍ਹਦੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਲਾਲਿਆਂ ਨੂੰ। ਸਾਰੇ ਭਾਰਤ ਦਾ ਜਿਹੜਾ ਉਹ ਸੋਨਾ ਇਕੱਠਾ ਹੋਇਆ, ਉਹਦਾ 70-80% ਹਿੱਸਾ ਇਕੱਲੇ ਪੰਜਾਬ ਦਾ ਸੀ, ਸਭ ਤੋਂ ਵੱਡਾ ਹਿੱਸਾ ਪੰਜਾਬ ਦਾ। ਤੇ ਸਾਡੇ ਆ ਜਦੋਂ ਸੋਸ਼ਲ ਮੀਡੀਆ ਤੇ ਪੁਰਾਣੇ ਜਿਹੜੇ ਸੱਜਣ ਨੇ, ਬਜ਼ੁਰਗ ਬਿਰਧ, ਉਹ ਲਿਖਦੇ ਆ ਕਿ ਅਸੀਂ ਗਵਾਹ ਆ ਕਿਵੇਂ ਨਵੀਆਂ ਸੱਜ ਵਿਆਹੀਆਂ ਕੁੜੀਆਂ ਆਪਦੇ ਛਾਪਾਂ ਛੱਲੇ ਸੋਨੇ ਚਾਂਦੀ ਦੇ ਗਹਿਣੇ ਲਾ ਲਾ ਕੇ ਉੱਥੇ ਜਿਹੜਾ ਉਹ ਫੰਡ ਜਾ ਹੋ ਰਿਹਾ ਸੀ ਇਕੱਠਾ, ਢੇਰ ਲਾਤੇ ਸੋਨੇ ਦੇ। ਤੇ ਇਹਨਾਂ ਦੇ ਮੰਦਰਾਂ ਦੇ ਵਿੱਚ ਨਿੱਤ ਰੌਲਾ ਪੈਂਦਾ ਵੀ ਅਰਬਾਂ ਖਰਬਾਂ ਦੇ ਭੰਡਾਰੇ ਪਏ ਨੇ, ਸੋਨੇ ਚਾਂਦੀ ਦੇ ਢੇਰ ਲੱਗੇ ਪਏ ਨੇ। ਤੇ ਇਹ ਕਦੇ ਕੱਢ ਲਿਆ ਦੁੱਕੀ? ਆ ਜਦੋਂ ਕਿਸਾਨ ਸੰਘਰਸ਼ ਚੱਲਿਆ, ਉਸ ਟਾਈਮ ਜਿਹੜਾ ਮਿਸਟਰ ਟਕੈਤ ਕਿਸਾਨ ਲੀਡਰ ਹੈ, ਉੱਥੇ ਕਹਿੰਦਾ ਸੀ ਨਾ, ਕਦੇ ਮੰਦਿਰ ਦੇ ਵਿੱਚੋਂ ਵੀ ਲਿਆਓ, ਕਦੇ ਇੱਥੇ 4 ਫੁਲਕੇ ਬਣਾ ਕੇ ਮੰਦਿਰਾਂ ਵਾਲਿਓ ਤੁਸੀਂ ਵੀ ਲਿਆਓ। ਪਰ ਨਹੀਂ, ਇਹ ਸਾਡਾ ਧਰਮ ਆ, ਸਾਡੀ ਇਹ ਸੋਚ ਆ ਕਿ ਅਸੀਂ ਆਪ ਵੀ ਛਕਦੇ ਆ ਤੇ ਦੂਜਿਆਂ ਨੂੰ ਵੀ ਛਕਾਉਂਦੇ ਆ। ਜਦੋਂ 18ਵੀਂ ਸਦੀ ਦੇ ਵਿੱਚ ਜੰਗਲਾਂ ਦੇ ਵਿੱਚ ਰਹਿੰਦੇ ਸੀ, ਜਦੋਂ ਭੰਡਾਰਾ ਲੰਗਰ ਦਾ ਤਿਆਰ ਹੋਣਾ, ਤੇ ਨਗਾਰਾ ਖੜਕਾ ਕੇ, ਅਰਦਾਸਾਂ ਸੋਧ ਕੇ, ਉੱਚੀ ਆਵਾਜ਼ ਵਿੱਚ ਕਹਿਣਾ ਵੀ ਜੇ ਕੋਈ ਰਾਹੀ ਪਾਂਧੀ ਨੇੜੇ ਤੇੜੇ ਇੱਧਰ ਉੱਧਰ ਤੁਰਿਆ ਫਿਰਦਾ, ਭੁੱਲਿਆ ਭਟਕਿਆ, ਉਹ ਭਾਈ ਪ੍ਰਸ਼ਾਦਾ ਛਕ ਲਵੇ। ਨਾਲੇ ਪਤਾ ਆਉਂਦਾ ਸੀ ਵੀ ਮੁਗਲਾਂ ਦਾ ਕੋਈ ਜਿਹੜਾ ਹੈਗਾ ਸੂਹੀਆ, ਕੋਈ ਖੁਫੀਆ ਬੰਦਾ ਜਿਹੜਾ ਏਜੰਸੀਆਂ ਵਾਂਗੂ, ਜਿਵੇਂ ਏਜੰਸੀਆਂ ਨੇ, ਉਹੀ ਫਿਰਦਾ ਹੋਣਾ, ਪਰ ਉਹਨੂੰ ਵੀ ਪ੍ਰਸ਼ਾਦਾ ਛਕਾ ਦੇਣਾ। ਜਿਵੇਂ ਹੁਣ ਬਰਗਾੜੀ ਬਹਿਬਲ ਕਾਂਡ ਮੌਕੇ ਉਹਨਾਂ ਬੁੱਚੜਾ ਪੁਲਸੀਆਂ ਨੂੰ ਨਿੱਤ ਰੋਟੀ ਪਾਣੀ ਪ੍ਰਸ਼ਾਦਾ ਛਕਾਇਆ, ਜਿਨ੍ਹਾਂ ਨੇ ਬਾਅਦ ਚ ਕੋਟਕਪੂਰੇ ਡਾਂਗ ਚਲਾਈ ਆ, ਡਾਂਗਾਂ ਨਾਲ ਸਾਡੇ ਬੰਦੇ ਕੁੱਟੇ ਮਾਰੇ। ਹੁਣ ਵੀ ਅੱਜ ਵੀ ਸਾਡੀ ਰਵਾਇਤ ਆ ਪਿਛਲੇ 15-20 ਦਿਨ ਤੋਂ ਰੋਜ਼ ਹਿਮਾਚਲ ਦੇ ਵਿੱਚ ਸਿੱਖਾਂ ਦੇ ਉੱਤੇ ਕਟਾਪਾ ਹੋ ਰਿਹਾ। ਤੇ ਜਦੋਂ ਇਹ ਗੱਲ ਚੱਲੀ ਸੋਸ਼ਲ ਮੀਡੀਆ ਦੇ ਉੱਤੇ ਕਿ ਆਪਾਂ ਇਹਨਾਂ ਲਈ ਨਿੱਤ ਲੰਗਰ ਲਾਉਣ ਤੁਰ ਪੈਂਦੇ ਆ ਜਦੋਂ ਵਿਪਤਾ ਪਈ ਹੁੰਦੀ ਆ, ਤੇ ਕੁਝ ਸੱਜਣਾ ਨੇ ਆਪਦੇ ਦਿਲ ਦੀ ਭਾਵਨਾ ਅਨੁਸਾਰ ਇਹ ਗੱਲ ਕਹੀ ਕਿ ਨਹੀਂ, ਆਪਾਂ ਨੂੰ ਅੱਗੇ ਤੋਂ ਸੋਚਣਾ ਚਾਹੀਦਾ, ਆਪਾਂ ਐਵੇਂ ਹੀ ਇਹਨਾਂ ਦੇ ਪ੍ਰਸ਼ਾਦੇ ਲੈ ਕੇ ਤੁਰ ਪੈਂਦੇ ਆ, ਜਦੋਂ ਇਹਨਾਂ ਤੇ ਵਿਪਤਾ ਪੈਂਦੀ ਆ ਇਹ ਆਪਾਂ ਨੂੰ ਜਾਂਦਿਆਂ ਨੂੰ ਕੁੱਟਦੇ ਆ। ਤਾਂ ਹੇਠਾਂ ਇੱਕ ਨੇ ਲਿਖਿਆ, ਜੇ
ਇਹ ਆਪਦੀ ਗੰਦੀ ਕਰਤੂਤ ਤੋਂ, ਆਪਦੀ ਮਾੜੀ ਭੈੜੀ ਫਿਤਰਤ ਤੋਂ ਮੁੜ ਨਹੀਂ ਸਕਦੇ। ਆਪਾਂ ਆਪਣੇ ਗੁਰੂ ਦਾ ਸਿਧਾਂਤ ਛੱਡ ਦਈਏ? ਨਹੀਂ, ਆਪਣਾ ਕੰਮ ਇਹੀ ਆ, ਆਪਣੇ ਗੁਰੂ ਦਾ ਇਹੀ ਹੈ ਕਿ ਭਾਈ ਪ੍ਰਸ਼ਾਦਾ ਪਾਣੀ ਗੁਰੂ ਕਾ ਲੰਗਰ ਜੋ ਆਵੇ ਸੋ ਰਾਜੀ ਜਾਵੇ, ਕਲਾ ਵਾਹਿਗੁਰੂ ਜੀ ਕੀ ਵਰਤੋਂ। ਸੋ ਹਰੇਕ ਲਈ ਅੰਨ ਜਲ ਪਾਣੀ ਰੋਟੀ ਕਰ ਕਿੱਥੇ ਸਿੱਖ ਭੱਜੇ? ਸਿੱਖ ਤਾਂ ਇਸ ਮੁਲਕ ਲਈ, ਇਸ ਕੌਮ ਲਈ, ਲਾਲਿਆਂ ਲਈ, ਹਿੰਦੂਆਂ ਲਈ ਮਰ ਗਿਆ। ਸਿੱਖਾਂ ਨੇ 18ਵੀਂ ਸਦੀ ਦਾ ਸਾਰਾ ਇਤਿਹਾਸ ਇਹੀ ਦੱਸਦਾ ਵੀ ਇਹਨਾਂ ਦੀਆਂ ਚਾਕੇ ਲੈ ਕੇ ਜਾਂਦੇ ਸੀ ਤੇ ਸਿੱਖ ਛੁਡਾ ਕੇ ਲਿਆਉਂਦੇ ਸੀ। ਮੋੜੀ ਬਾਬਾ ਡਾਂਗ ਵਾਲਿਆ ਰੰਨ ਬਸਰੇ ਨੂੰ ਗਈ। ਤੇ ਸਾਰਾ ਜਿਹੜਾ ਇਤਿਹਾਸ ਆ ਉਹ ਇੱਕ ਪਾਸੇ ਵਫਾਦਾਰੀ ਦਾ ਇਸ ਧਰਤੀ ਨਾਲ, ਮਨੁੱਖਤਾ ਨਾਲ, ਇਨਸਾਨੀਅਤ ਨਾਲ, ਦੂਜੇ ਪਾਸੇ ਇਹ ਨੇ ਜਿਹੜੇ ਸੱਦੇ ਪੱਤਰ, ਜਿੰਨਾ ਵੀ ਇਤਿਹਾਸ ਪੜ੍ਹੀ ਦਾ ਪਿੱਛੇ ਨੂੰ ਵੀ ਫਲਾਨਾ ਜਿਹੜਾ ਮੁਹੰਮਦ ਬਿਨ ਕਾਸਮ 326 ਈਸਾ ਪੂਰਵ ਹਮਲਾਵਰ ਹੋਇਆ ਸੀ, ਉਦੋਂ ਤੋਂ ਭਾਰਤ ਉੱਤੇ ਜਿੰਨੇ ਹਮਲੇ ਹੋਏ ਨੇ ਉਹ ਕਿਸੇ ਲਾਲੇ ਨੇ, ਕਿਸੇ ਹਿੰਦੂ ਨੇ ਸੱਦਾ ਪੱਤਰ ਭੇਜਿਆ ਸੀ, ਗਦਾਰੀ ਕੀਤੀ ਸੀ। ਸੋ ਆਪਦੀ ਅਣਖ ਗੈਰਤ ਲਈ ਲੜਨ ਮਰਨ ਵਾਲੀ ਕੌਮ ਜਿਹੜੀ ਹੈ, ਉਹਦੇ ਬਾਰੇ ਜਦੋਂ ਗਾਂਧੀ ਹੁਣੀ ਪੁੱਛਦੇ ਸੀ ਤਾਂ ਸਾਡੇ ਬੰਦੇ ਇਹੀ ਕਹਿੰਦੇ ਸੀ ਕਿ ਸਾਡੇ 'ਚ ਇਹ ਖਾਸ ਐਲੀਮੈਂਟ ਸਾਡੇ ਗੁਰੂ ਨੇ ਪਾਇਆ, ਔਰ ਗੋਰਿਆਂ ਨੂੰ ਵੀ ਸਮਝ ਲੱਗ ਗਈ ਸੀ। ਸਰਦਾਰ ਕਪੂਰ ਸਿੰਘ ਜੀ ਦਾ ਇੱਕ ਲੇਖ ਆ, ਰਾਜ ਕਰੇਗਾ ਖਾਲਸਾ, ਉਹਦੀਆਂ ਲਾਈਨਾਂ ਨੇ ਕਿ ਅੰਗਰੇਜ਼ਾਂ ਨੇ ਭਾਵੇਂ ਸਿੱਖਾਂ ਨੂੰ ਜਿੱਤ ਤਾਂ ਲਿਆ ਸੀ, ਪਰ ਇਹ ਹਮੇਸ਼ਾ ਸਿੱਖਾਂ ਤੋਂ ਡਰਦੇ ਵੀ ਰਹੇ ਤੇ ਨਾਲ ਨਾਲ ਇਹਨਾਂ ਦੀ ਬਹਾਦਰੀ ਦੀ ਵਡਿਆਈ ਵੀ ਕਰਦੇ ਰਹੇ। ਅੰਗਰੇਜ਼ਾਂ ਦੀ ਇਹ ਮਨੋਭਾਵਨਾ ਸੀ ਕਿ ਸਿੱਖ ਆਪਣੇ ਉਸ ਅਸਲੀ ਸਿਧਾਂਤ ਬਾਰੇ ਅਣਜਾਣ ਰਹਿਣ, ਜਿਸ ਦਾ ਕਿ ਇਤਿਹਾਸਕ ਕਾਲ ਤੋਂ ਉਹ ਖਾਸ ਤੌਰ ਤੇ ਬੁਲੰਦ ਆਵਾਜ਼ ਨਾਲ ਪ੍ਰਗਟਾਵਾ ਕਰਦੇ ਆਏ ਹਨ, ਭਾਵ ਆਜ਼ਾਦੀ ਜਾਂ ਮੌਤ, ਰਾਜ ਕਰਹਿ ਕਿ ਲੜ ਮਰਹਿ। ਕੱਲ ਪਰਸੋਂ ਭਾਈ ਅਵਤਾਰ ਸਿੰਘ ਖੰਡੇ ਦਾ ਸ਼ਹੀਦੀ ਦਿਹਾੜਾ ਸੀ ਇੱਥੇ ਦਰਬਾਰ ਸਾਹਿਬ ਦੇ ਵਿੱਚ, ਗੁਰਦੁਆਰਾ ਅਟੱਲ ਸਾਹਿਬ ਦੇ ਵਿੱਚ। ਬਾਬਾ ਅਟੱਲ ਪੱਕੀਆਂ ਪਕਾਈਆਂ ਕੱਲ ਉੱਥੇ ਦਲ ਖਾਲਸਾ ਦਾ ਜਿਹੜਾ ਨੌਜਵਾਨ ਪ੍ਰਧਾਨ ਭਾਈ ਪਰਮਜੀਤ ਸਿੰਘ ਮੰਡ ਆ, ਉਹਦੇ ਵੀ ਵਿਚਾਰ ਇਸੇ ਤਰੀਕੇ ਦਾ ਸੀ ਕਿ ਸ਼ਹੀਦੀ ਸਮਾਗਮ ਤੇ ਪਹੁੰਚੇ ਆ, ਬਾਕੀ ਗੱਲਾਂ ਕਰਦੇ ਕਰਾਉਂਦੇ ਰਹੋ, ਪਰ ਆਪਣਾ ਮੁੱਖ ਨਿਸ਼ਾਨਾ ਇਹੀ ਹੈ ਕਿ ਸੱਚੇ ਪਾਤਸ਼ਾਹ ਜਾਂ ਸਾਨੂੰ ਆਜ਼ਾਦੀ ਦੇ ਦੇ ਜਾਂ ਮੌਤ, ਜਾਂ ਤਾਂ ਖਾਲਿਸਤਾਨ ਬਣੇ ਤੇ ਨਹੀਂ ਅਸੀਂ ਖਾਲਿਸਤਾਨ ਦੇ ਸੰਘਰਸ਼ ਵਿੱਚ ਸ਼ਹੀਦੀਆਂ ਪਾ ਜੀ। ਇਹੋ ਜਿਹੀ ਭਾਵਨਾ ਹੀ ਜਥੇਦਾਰ ਭਾਈ ਗਰਜੰਟ ਸਿੰਘ ਬੁੱਧ ਸਿੰਘ ਵਾਲਾ ਨੇ ਵੀ ਇੱਕ ਵਾਰੀ ਪ੍ਰਗਟ ਕੀਤੀ ਸੀ। ਬੜੀ ਵਧੀਆ ਚਿੱਠੀ ਆ ਉਹਨਾਂ ਦੀ, ਉਹਨਾਂ ਸਾਰਿਆਂ ਲਈ ਜਿਹੜੇ ਸੋਚਦੇ ਆ ਕਿ ਭਾਰਤੀ ਸੰਵਿਧਾਨ ਦੇ ਅੰਦਰ ਕੁਝ ਮਿਲਦਾ ਹੋਵੇ ਤੇ ਲੈ ਲੈਣਾ ਚਾਹੀਦਾ, ਭਾਈ ਜ਼ਰੂਰ ਲਵੋ। ਮੈਂ ਇਸ ਗੱਲ ਦੇ ਵਿੱਚ ਬਿਲਕੁਲ ਹੱਕ ਜਾਂ, ਜਿਵੇਂ ਭਾਈ ਅਮਰਤਪਾਲ ਸਿੰਘ ਨੇ ਚੋਣ ਲੜੀ, ਭਾਈ ਸਰਬਜੀਤ ਸਿੰਘ ਨੇ ਚੋਣ ਲੜੀ, ਚੋਣਾਂ ਜਿਹੜੇ ਲੜਨੀਆਂ ਚਾਹੁੰਦੇ ਆ ਉਹਨਾਂ ਨੂੰ ਚੋਣਾਂ ਲੜਨੀਆਂ ਚਾਹੀਦੀਆਂ ਨੇ। ਜਿਹੜੇ ਚੋਣਾਂ ਨਹੀਂ ਲੜਨੇ ਚਾਹੁੰਦੇ, ਜਿਹੜੇ ਇਸ ਗੱਲ ਤੋਂ ਅੱਗੇ ਨੇ, ਉਹਨਾਂ ਨੂੰ ਦੁਸ਼ਮਣ ਜਾਂ ਵੈਰੀ ਨਾ ਮੰਨੋ। ਹਰੇਕ ਸਿੱਖ ਦਾ ਹੱਕ ਵਾ ਕੇ ਆਪੋ ਆਪਣੇ ਢੰਗ ਤਰੀਕੇ ਨਾਲ ਕੌਮ ਦੀ ਲੜਾਈ ਅੱਗੇ ਤੋਰੇ। ਅੱਜ ਕੁਝ ਹੋਸ਼ੇ ਛੋਟੇ ਦਿਮਾਗ ਦੇ ਘਟੀਆ ਤੇ ਨੀਚ ਬੰਦਿਆਂ ਕਰਕੇ ਸਾਡਾ ਕੰਮ ਵਿਗੜਦਾ ਜਾਂਦਾ। ਐਗਰੀ ਟੂ ਡਿਸਐਗਰੀ ਕੀ ਹੁੰਦਾ ਉਹਨਾਂ ਨੂੰ ਪਤਾ ਹੀ ਨਹੀਂ ਕਿ ਭਾਈ ਮੇਰਾ ਆਹ ਤਰੀਕਾ ਆ, ਤੇਰੇ ਢੰਗ ਤਰੀਕੇ ਨਾਲ ਮੈਂ ਡਿਸਐਗਰੀ ਆ, ਪਰ ਮੈਂ ਇਸ ਗੱਲ ਨਾਲ ਐਗਰੀ ਆ ਕਿ ਤੇਰਾ ਵੀ ਇੱਕ ਰਾਹ ਆ, ਤੇਰਾ ਵੀ ਇੱਕ ਤਰੀਕਾ ਆ, ਤੇਰੇ ਵਿਚਾਰ ਦਾ, ਤੇਰੇ ਸਾਧਨ ਦਾ, ਤੇਰੇ ਢੰਗ ਤਰੀਕੇ ਦਾ ਵੀ ਮੈਂ ਸਤਿਕਾਰ ਕਰਦਾ। ਇਹ ਐਗਰੀ ਟੂ ਡਿਸਐਗਰੀ। ਤੋ ਜਿਹੜਾ ਆਪਾਂ ਸਾਰਿਆਂ ਨੇ ਇਹ ਮੰਨਿਆ ਹੋਇਆ ਕਿ ਜੀ ਸਾਰੀ ਦੀ ਸਾਰੀ ਕੌਮ ਫਲਾਣੇ ਲੀਡਰ, ਫਲਾਣੇ ਜਥੇਬੰਦੀ ਦੇ ਜੇ ਹੇਠਾਂ ਚੱਲੂਗੀ ਫੇਰ ਹੀ ਕੰਮ ਬਣੂ, ਇਹ ਝੂਠ ਆ, ਇਹ ਨਾ ਕਦੇ ਹੋਇਆ ਤੇ ਨਾ ਹੋਣਾ। ਮੈਂ ਕੱਲ ਵੀ ਕਿਹਾ ਸੀ ਤੇ ਅੱਜ ਵੀ ਕਹੀ। ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਤੂਤੀ ਬੋਲਦੀ ਸੀ ਇੱਕ ਟਾਈਮ, ਪਰ ਉਦੋਂ ਵੀ ਅਕਾਲ ਫੈਡਰੇਸ਼ਨ, ਦਲ ਖਾਲਸਾ, ਅਕਾਲੀ ਦਲ, ਨੈਸ਼ਨਲ ਕੌਂਸਲ ਆਫ ਖਾਲਿਸਤਾਨ, ਦਮਦਮੀ ਟਕਸਾਲ ਤੇ ਸਿੱਖ ਸਟੂਡੈਂਟਸ ਫੈਡਰੇਸ਼ਨ, ਬੜੀਆਂ ਜਥੇਬੰਦੀਆਂ ਸੀ। ਕਦੇ ਬਾਬਾ ਜਰਨੈਲ ਸਿੰਘ ਨੇ ਜਾਂ ਉਹਨਾਂ ਦੇ ਸਮਰਥਕਾਂ ਨੇ
ਗੰਦ ਨਹੀਂ ਸੀ ਬਕਿਆ, ਗਾਲਾਂ ਨਹੀਂ ਸੀ ਕੱਢੀਆਂ ਕਿ ਸਾਰੇ ਜਿੰਨਾ ਟਾਈਮ ਦਮਦਮੀ ਟਕਸਾਲ 'ਚ ਨਹੀਂ ਆਉਂਦੇ ਫੈਡਰੇਸ਼ਨ ਵਾਲਿਓ, ਬਾਦਲ ਦਲ ਵਾਲਿਓ, ਅਕਾਲੀਓ, ਫਲਾਨਿਓ, ਤੁਸੀਂ ਕਾਹਦੇ ਸਿੱਖ ਹੋ? ਅੱਜ ਕਹਿੰਦੇ ਆ ਜੀ ਜੇਕਰ ਸਾਰੇ ਦੇ ਸਾਰੇ ਵਾਰਸ ਪੰਜਾਬ ਦੇ ਜਥੇਬੰਦੀ ਜਾਂ ਭਾਈ ਅਮਰਤਪਾਲ ਸਿੰਘ ਦੀ ਅਧੀਨਗੀ ਨਹੀਂ ਮੰਨਦੇ, ਉਹਨੂੰ ਲੀਡਰ ਨਹੀਂ ਮੰਨਦੇ, ਭਾਈ ਉਹਦਾ ਇੱਕ ਵੱਖਰਾ ਅਹੁਦਾ, ਵੱਖਰਾ ਸਤਿਕਾਰ ਰਹਿਣਾ। ਉਹਨੇ ਆਪਦੇ ਜੋ ਵੀ ਕੁਝ ਕੀਤਾ ਉਹਦੇ ਨਾਲ ਉਹਨੇ ਆਪਦੀ ਥਾਂ ਬਣਾ ਲਈ ਹੈ, ਹੋਰ ਵਧੇ ਫੁੱਲੇ। ਪਰ ਬਾਕੀਆਂ ਨੇ, ਇਹ ਤਾਂ ਖਾੜਕੂ ਲਹਿਰ 'ਚ ਵੀ ਅੱਡ-ਅੱਡ ਜਥੇਬੰਦੀਆਂ ਰਹੀਆਂ ਨੇ। ਔਰ ਬੱਬਰ ਖਾਲਸਾ ਤੇ ਭਾਈ ਸੰਤ ਬਾਬਾ ਭਿੰਡਰਾਂ ਵਾਲਿਆਂ ਦੇ ਨਾਲ ਜੋ ਟਕਰਾਅ ਹੋਇਆ, ਤਕਰਾਰ ਹੋਇਆ, ਉਹ ਸਭ ਦੇ ਸਾਹਮਣੇ। ਪਰ ਅੱਜ ਦੇਖੋ ਤੁਸੀਂ, ਕੌਮ ਦਾ ਦੇਖੋ, ਇਤਿਹਾਸ ਦਾ ਦੇਖੋ ਪੱਖ। ਜਿਹੜੇ ਸਿੱਖ 6 ਜੂਨ ਨੂੰ ਪੂਰੀ ਸ਼ਰਧਾ ਤੇ ਸਤਿਕਾਰ ਦੇ ਨਾਲ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਸੰਤ ਭਿੰਡਰਾਂ ਵਾਲਿਆਂ ਤੇ ਹੋਰ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਆਉਂਦੇ ਆ, ਉਹੀ ਸਿੱਖ ਦਾਸੂਵਾਲ ਪਿੰਡ ਦੇ ਵਿੱਚ 8 ਅਗਸਤ ਨੂੰ ਭਾਈ ਸੁਖਦੇਵ ਸਿੰਘ ਬੱਬਰ ਨੂੰ ਵੀ ਸ਼ਰਧਾ ਦੇ ਫੁੱਲ ਭੇਂਟ ਕਰਨ ਜਾਂਦੇ। ਸੰਗਤ ਬੜੀ ਮਹਾਨ ਆ, ਸੰਗਤ ਨੂੰ ਐਵੇਂ ਨਹੀਂ ਗੁਰੂ ਦਾ ਦਰਜਾ, ਗੁਰੂ ਦਾ ਰੂਪ, ਗੁਰੂ ਰੂਪ ਸਾਧ ਸੰਗਤ ਜੀ ਕਹਿੰਦੇ ਆ ਲੋਕ ਬੁਲਾਰੇ ਜਦੋਂ ਬੋਲਦੇ ਆ ਨਾ, ਗੁਰੂ ਰੂਪ ਖਾਲਸਾ ਜੀ, ਗੁਰੂ ਰੂਪ ਸੰਗਤ ਜੀ, ਇਹਦੇ ਅਰਥ ਨੇ ਕੁਛ। ਗੁਰੂ ਦਾ ਦਰਜਾ ਮਿਲਦਾ ਸੰਗਤ ਨੂੰ ਤਾਂ ਗੁਰੂ ਦੀ ਗੱਲ, ਸੰਗਤ ਦੀ ਗੱਲ ਉਹਦੇ ਵਿੱਚ ਦੀ ਕਿਵੇਂ ਪ੍ਰਗਟ ਹੁੰਦੀ ਹੈ ਕਿ ਸੰਗਤ ਲਈ, ਕੌਮ ਲਈ ਲੜਨ ਮਰਨ ਵਾਲੇ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਵੀ ਓਡੇ ਹੀ ਮਹਾਨ ਨੇ, ਉਨੇ ਹੀ ਸਤਿਕਾਰਤ ਨੇ, ਤੇ ਉਨੇ ਹੀ ਸਤਿਕਾਰਤ ਬੱਬਰ ਖਾਲਸਾ ਤੇ ਬਾਬਾ ਭਾਈ ਸੁਖਦੇਵ ਸਿੰਘ ਬੱਬਰ ਨੇ। ਇਹ ਗੱਲ ਇੱਕ ਉਦਾਹਰਨ ਦੇ ਰੂਪ 'ਚ ਕਹਿ ਰਿਹਾ ਇਸ ਕਰਕੇ ਕਿ ਉਹਨਾਂ ਦਾ ਤਕਰਾਰ ਰਿਹਾ। ਤੇ ਇਹ ਗੱਲ ਚੇਤੇ ਰੱਖੋ ਕਿ ਕੌਮ ਨੇ, ਕੌਮ ਲਈ ਲੜਨ ਵਾਲੇ ਕਿਸੇ ਸਿੱਖ ਨੂੰ, ਕਿਸੇ ਜਥੇਬੰਦੀ ਨੂੰ ਇਹ ਨਹੀਂ ਕਿਹਾ ਹੈਗਾ ਕਿ ਚੱਲ ਪਾਸੇ, ਹਰੇਕ ਨੂੰ ਗੱਲ ਨਾਲ ਲਾਏ। ਬੜੀਆਂ ਜਥੇਬੰਦੀਆਂ, ਬੜੇ ਆਗੂ ਰਹੇ ਆ ਕੌਮ ਦੇ ਵਿੱਚ ਪਿਛਲੇ ਦੌਰ 'ਚ। ਖਾੜਕੂ ਲਹਿਰ ਮੌਕੇ ਕਿੰਨੀਆਂ ਜਥੇਬੰਦੀਆਂ ਸੀ, ਤੇ ਹਰੇਕ ਨੂੰ ਅਦਬ ਸਤਿਕਾਰ ਮਿਲਿਆ, ਹਰੇਕ ਨੂੰ ਕੌਮ ਨੇ ਗੱਲ ਨਾਲ ਲਾਇਆ। ਹਰੇਕ ਦਾ ਸ਼ਹੀਦੀ ਦਿਹਾੜਾ ਮਨਾਉਂਦੇ ਆ। ਕਦੇ ਸ਼ਹੀਦਾਂ ਦੀ ਜਦੋਂ ਬਰਸੀ ਜਾਂ ਮਨਾਈ ਜਾਂਦੀ ਹੈ ਜਾਂ ਕੋਈ ਕਿਤਾਬ ਛਪਦੀ ਆ, ਕੋਈ ਨਹੀਂ ਕਹਿੰਦਾ ਹੈਗਾ ਕਿ ਜਿਹੜੇ ਫਲਾਨੀ ਜਥੇਬੰਦੀ ਵਾਲੇ ਸੀ ਉਹੀ ਸਿੱਖ ਸੀ, ਬਾਕੀ ਤਾਂ ਉਹੀ ਤੁਰੇ ਫਿਰਦੇ ਸੀ। ਅੱਜ ਸਾਨੂੰ ਇਹ ਗੱਲ ਕਿਉਂ ਕਰਨੀ ਪੈ ਰਹੀ ਆ ਕਿ ਕੁਝ ਛੋਟੇ ਦਿਮਾਗ ਦੇ ਬੰਦੇ ਇਹੋ ਜਿਹੀ ਭਾਵਨਾ ਲੈ ਕੇ ਸਿਹਤ ਦਾ ਤੱਕੜਾ ਗੱਡੀ ਜਾਂਦੇ ਆ, ਸਾਡੇ ਕੌਮ ਦੇ ਬੱਚਿਆਂ ਨੂੰ ਇੱਕ ਦੂਜੇ ਦੇ ਜੁੰਡੇ ਪਟਾਉਣ ਲਈ, ਲੜਾਈ ਕਰਾਉਣ ਲਈ, ਕਲੇਸ਼ ਕਰਾਉਣ ਲਈ ਆਪਦਾ ਘਟੀਆਪਣ ਵਰਤ ਰਹੇ। ਅੱਜ ਭਾਈ ਅਮਰਤਪਾਲ ਸਿੰਘ ਦੇ ਜਾਂ ਵਾਰਸ ਪੰਜਾਬ ਦੇ ਸਮਰਥਕਾਂ ਲਈ ਇਹ ਸਬਕ ਸਿੱਖਣ ਦੀ ਬਹੁਤ ਭਾਰੀ ਲੋੜ ਹੈ ਕਿ ਕੌਮ ਨੂੰ ਨਾਲ ਲੈ ਕੇ, ਕੌਮ ਦੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਅੱਗੇ ਵਧੀਦਾ ਹੁੰਦਾ। ਬਾਕੀਆਂ ਦੇ ਪੈਰ ਮਿੱਧ ਕੇ, ਗਾਲਾਂ ਕੱਢ ਕੇ ਕੁਛ ਨਹੀਂ ਬਣਦਾ। ਏਦਾਂ ਕਦੇ ਨਾ ਕੁਛ ਹੋਇਆ, ਨਾ ਕੁਛ ਹੋਣਾ। ਪੰਥ ਲਈ ਜਿਹੜੇ ਬਾਕੀ ਕੌਮ ਦੀ ਲੜਾਈ ਲੜ ਰਹੇ ਨੇ, ਉਹ ਤੁਹਾਡੇ ਡਿਫਰੈਂਸ ਹੋਣਗੇ ਕਿ ਤੁਹਾਨੂੰ ਕੋਈ ਚੰਗਾ ਨਹੀਂ ਲੱਗਦਾ ਜਾਂ ਕਿਸੇ ਨੂੰ ਤੁਸੀਂ ਚੰਗੇ ਨਹੀਂ ਲੱਗਦੇ, ਉਹਨਾਂ ਨੂੰ ਹੱਕ ਆ। ਔਰ ਇਸ ਗੱਲ ਦੀ ਸਾਡੇ ਇਤਿਹਾਸ ਤੋਂ ਬਾਰ-ਬਾਰ ਮਿਸਾਲ ਮਿਲਦੀ ਆ। ਬੀਤੇ ਦੌਰ ਦੇ ਵਿੱਚ ਵੀ ਚੱਲਿਆ ਤੇ ਹੁਣ ਵੀ ਚੱਲਣਾ ਤੇ ਗਾਂਹ ਵੀ ਚੱਲਣਾ। ਅੱਜ ਤੁਹਾਨੂੰ ਬੁਰਾ ਲੱਗਦਾ ਕਿ ਭਾਈ ਅਮਰਤਪਾਲ ਸਿੰਘ ਦੇ ਫਲਾਨੇ ਫੈਸਲੇ ਦੀ, ਫਲਾਨੇ ਬਿਆਨ ਦੀ ਫਲਾਨਾ ਆਲੋਚਨਾ ਕਿਉਂ ਕਰਦਾ ਹੈ, ਤੇ ਤੁਹਾਡੇ ਮਗਰ ਕੋਈ ਤੁਰਿਆ ਆ ਰਿਹਾ ਹੋਣਾ ਜਿਹਨੇ ਉੱਠ ਕੇ ਜਦੋਂ ਪੰਥ ਦਾ ਪਿਆਰ ਸਤਿਕਾਰ ਉਵੇਂ ਲਿਆ ਜਿਵੇਂ ਅੱਜ ਭਾਈ ਅਮਰਤਪਾਲ ਸਿੰਘ ਨੇ ਲਿਆ, ਫਿਰ ਤੁਸੀਂ ਉਹਦੇ ਕਿਸੇ ਫੈਸਲੇ ਨਾਲ ਜਦੋਂ ਅਸਹਿਮਤੀ ਦਰਸਾਓਗੇ, ਕੀ ਤੁਹਾਨੂੰ ਫਿਰ ਉਵੇਂ ਗੰਦ ਬਕਿਆ ਜਾਵੇ ਜਿਵੇਂ ਅੱਜ ਤੁਸੀਂ ਕੱਢਦੇ ਹੋ ਗਾਲਾਂ ਜੀ? ਨਹੀਂ, ਉਦੋਂ ਤੁਹਾਨੂੰ ਲੱਗੂਗਾ ਕਿ ਯਾਰ ਠੀਕ ਆ, ਤੇਰਾ ਆਪਦਾ ਢੰਗ ਤਰੀਕਾ। ਜਿਹੜੇ ਬੰਦੇ ਅੱਜ ਚਿੱਟੀਆਂ ਦਾੜੀਆਂ ਵਾਲੇ, ਧੌਲ ਦਾੜੀਏ ਬਜ਼ੁਰਗ ਹੋ ਗਏ, ਉਹਨਾਂ ਨੇ ਜਵਾਨੀ ਪਹਿਰੇ, ਜਿਵੇਂ ਅੱਜ ਭਾਈ ਅਮਰਤਪਾਲ ਸਿੰਘ ਦੀ 30-32 ਸਾਲ ਉਮਰ ਆ, ਜਵਾਨੀ ਦੇ ਵਿੱਚ ਹੀ ਵੱਡੇ ਕਾਰਨਾਮੇ ਕਰਨ ਦਾ ਜਿਹੜਾ ਹੈਗਾ ਹੌਸਲਾ ਹੁੰਦਾ, ਬੜਾ ਉਦੋਂ ਕਮਾਲ ਦੀ ਗੱਲ ਹੁੰਦੀ ਹੈ। ਤੇ ਅੱਜ ਜਿਹੜੇ ਬਜ਼ੁਰਗ ਹੋਏ ਫਿਰਦੇ ਨੇ, ਇਹਨਾਂ ਨੇ ਆਪਦੇ ਵੇਲਿਆਂ 'ਚ ਕਮਾਲਾਂ ਕੀਤੀਆਂ। ਅੱਜ ਇਹਨਾਂ ਤੋਂ ਜੇ ਓਡੀ ਛਾਲ ਨਹੀਂ ਵੱਜਦੀ, ਜੇ ਇਹਨਾਂ ਤੋਂ ਕੋਈ ਗਲਤੀ ਵੀ ਹੋ ਰਹੀ ਹੋਵੇ, ਮੰਨ ਲਓ ਕੋਈ ਗਲਤ ਬਿਆਨੀ, ਤਾਂ ਸਾਡੇ ਘਰਾਂ ਦੇ ਵਿੱਚ ਬਜ਼ੁਰਗ ਜਿਹੜਾ ਹੁੰਦਾ
ਉਹ ਬੈਠਾ ਹੁੰਦਾ, ਕਈ ਵਾਰੀ ਉਹ ਅਵਾ ਤਵਾ ਹੀ ਬੋਲਦਾ, ਮਾੜਾ ਚੰਗਾ ਵੀ ਬੋਲਦਾ, ਸਾਰਾ ਟੱਬਰ ਕਹਿੰਦਾ ਕੋਈ ਗੱਲ ਨਹੀਂ, ਇਹਦਾ ਸੁਭਾਅ ਹੀ ਆ, ਹੁਣ ਵੱਡੀ ਉਮਰ ਹੋ ਗਈ। ਪਰ ਉਹਨਾਂ ਨੂੰ ਜਲੀਲ ਕਰਨਾ, ਮਾੜਾ ਬੋਲਣਾ, ਇਹ ਨਹੀਂ ਗੱਲ ਜੱਜ। ਇੱਕ ਵਾਰੀ ਸਰਦਾਰ ਸਿਮਰਨਜੀਤ ਸਿੰਘ ਮਾਨ, ਮੈਂ ਉਹਨਾਂ ਦੀ ਬਹੁਤ ਸਖਤ ਆਲੋਚਨਾ ਕਰਦਾ ਰਿਹਾ। ਖਾਲਸਾ ਫਤਿਹਨਾਮਾ ਮੈਗਜ਼ੀਨ ਦੇ ਵਿੱਚ 8 ਅੰਕ ਕੱਢੇ ਸੀ ਮੈਂ, ਕਿ ਮਾਨ ਸਾਹਿਬ ਦੀ ਵਰਕਿੰਗ ਕਰਕੇ ਪੰਥਕ ਤੇ ਹਾਸ਼ੀਏ ਤੇ ਧੱਕੀਆਂ ਜਾ ਰਹੀਆਂ ਨੇ। 2012 ਦੇ ਵਿੱਚ ਖਾਲਸਾ ਫਤਿਹਨਾਮਾ ਦੇ ਘੱਟੋ ਘੱਟ 500-700 ਪੇਜ ਬਣਦਾ, ਉਹ ਬੜਾ। ਬਾਅਦ ਵਿੱਚ ਮਾਨ ਦਲ ਨਾਲ ਸੰਬੰਧਿਤ ਸਾਰੇ ਜਿਹੜੇ ਭਰਾ ਨੇ ਉਹ ਸਾਡੇ, ਉਹਨਾਂ ਨੂੰ ਮੈਂ ਪ੍ਰਿੰਟ ਆਊਟ ਕੱਢ ਕੇ ਫੋਟੋ ਕਾਪੀਆਂ ਕਰਾ ਕੇ ਸੈੱਟ ਬਣਾ ਕੇ ਵੀ ਦਿੱਤੀ। ਸਭ ਨੂੰ ਪਤਾ ਸੀ ਕਿ ਮਾਨ ਦਲ ਦੀ, ਮਾਨ ਸਾਹਿਬ ਦੀ ਵਰਕਿੰਗ ਨਾਲ ਘੁਮਾਉਣ ਦੇ ਬੜੇ ਸਖਤ ਬਖਰੇਵੇਂ। ਪਰ ਜਦੋਂ ਕਿਤੇ ਮੇਲੇ ਗੇਲੇ ਹੋਣੇ, ਇੱਕ ਵਾਰੀ ਸਾਡੇ ਦਲ ਖਾਲਸਾ ਦੇ ਸਰਦਾਰ ਮਨਮੋਹਨ ਸਿੰਘ ਇੰਗਲੈਂਡ ਵਾਲੇ ਚੜ੍ਹਾਈ ਕਰਕੇ ਉਹਨਾਂ ਦੇ ਭੋਗ ਮੌਕੇ ਇਕੱਠੇ ਹੋਏ। ਮਾਨ ਸਾਹਿਬ ਮੇਰੀ ਬੇਟੀ ਨੂੰ ਟੀਚਰਾਂ ਕਰਨ, ਕਹਿੰਦੇ ਤੇਰੇ ਪਿਓ ਨੇ ਤਾਂ ਫੋਟੋ ਕਰਾਉਣੀ, ਤੂੰ ਆ ਜਾ ਪੁੱਤ ਮੇਰੇ ਨਾਲ ਫੋਟੋ ਕਰਾ ਲਾ। ਮੈਂ ਕਿਹਾ ਮਾਨ ਸਾਹਿਬ, ਤੁਹਾਡੇ ਵਰਕਿੰਗ ਸਟਾਈਲ ਨਾਲ, ਤੁਹਾਡੇ ਸੁਭਾਅ ਨਾਲ ਪ੍ਰੋਬਲਮਸ ਨੇਗੀਆਂ, ਪਰ ਅਸੀਂ ਤੁਹਾਡਾ ਸਤਿਕਾਰ ਠੋਕ ਕੇ ਕਰਦੇ। ਜਦੋਂ ਵਕਤ ਆਊ ਪਤਾ ਲੱਗ ਜੂ। ਉਹੀ ਹੋਇਆ ਥੋੜੇ ਟਾਈਮ ਬਾਅਦ, ਕਿਸੇ ਨਾਲੇ ਨੇ, ਕਿਸੇ ਹਿੰਦੂ ਅੱਤਵਾਦੀ ਨੇ ਮਾਨ ਸਾਹਿਬ ਦੀ ਸ਼ਾਨ ਦੇ ਖਿਲਾਫ ਐਲਾਨ ਕਰਤਾ। ਅਖਬਾਰ ਦੇ ਵਿੱਚ ਆ ਗਿਆ ਕਿ ਜੀ ਇੰਨੇ 31,000 51,000 ਕਿਹਾ, ਇੰਨੇ ਰੁਪਈਏ ਦਿਆਂਗੇ ਜਿਹੜਾ ਮਾਨ ਦੇ ਥੱਪੜ ਮਾਰ ਕੇ ਪੱਗ ਲਾ ਕੇ ਲਿਆਊ। ਉਹ ਬਿਆਨ ਮੈਂ ਰੱਖਿਆ ਸਾਂਭ ਕੇ। ਸਭ ਤੋਂ ਪਹਿਲਾਂ ਅਸੀਂ ਤੇ ਸਾਡੇ ਗਰੁੱਪ ਨੇ ਉਹਦੇ ਉੱਤੇ ਸਟੈਂਡ ਲਿਆ, ਉੱਥੇ ਬੰਦੇ ਭੇਜੇ। ਕਾਲੀ ਮਾਤਾ ਦਾ ਮੰਦਿਰ ਹੈ ਜਿੱਥੇ ਪਟਿਆਲੇ, ਤੇ ਉਹਨਾਂ ਨੇ ਸਿੰਘਾਂ ਨੇ ਕਿਹਾ ਕਿ ਤੁਸੀਂ ਇੱਥੇ ਬੈਠੋ, ਮੋਰਚਾ ਸੰਭਾਲੋ, ਬਾਅਦ ਚ ਪੈਰਵਾਈ ਕਰੋ, ਅਸੀਂ ਜਾਂਦੇ ਹਾਂ। ਅੱਜ ਉਹ ਦੋਨੇ ਸਿੰਘਾਂ ਨੂੰ, ਤਿੰਨਾਂ ਨੂੰ ਉਮਰ ਕੈਦ ਹੋਈ ਆ, ਜਿਹੜੇ ਮੇਰੇ ਉਹ ਸਾਥੀ ਸੀਗੇ ਹੋਰ ਕਿਸੇ ਕੇਸ ਵਿੱਚ। ਅਸੀਂ ਉੱਥੇ ਪੈਰ ਗੱਡ ਕੇ ਨਾਲੇ ਤਾਂ ਬਿਆਨਬਾਜ਼ੀ ਕੀਤੀ, ਨਾਲੇ ਉੱਥੇ ਗਏ। ਚਲੋ ਉਹ ਮਾਮਲਾ ਹੱਲ ਹੋਇਆ। ਅਖੀਰ ਜਦੋਂ ਮਾਨ ਦਲ ਦੇ ਬੰਦਿਆਂ ਨੂੰ ਪਤਾ ਲੱਗਿਆ, ਸਰਦਾਰ ਜਸਕਰਨ ਸਿੰਘ ਅੱਜ ਤਾਂ ਚਲੋ ਵੱਖਰੇ ਚੱਲਦੇ ਆ, ਉਹਨਾਂ ਦਾ ਫੋਨ ਆਇਆ, ਕਹਿੰਦੇ ਯਾਰ ਧੰਨਵਾਦ ਵਾਲੀ ਗੱਲ ਤਾਂ ਪਿੱਛੇ ਰਹਿ ਗਈ ਯਾਰ, ਕਮਾਲ ਕਰਤੀ। ਮੈਂ ਕਿਹਾ ਮਾਨ ਸਾਹਿਬ ਦੇ ਨਾਲ ਲੜਨਾ ਭਿੜਨਾ ਹੋਰ ਗੱਲ ਆ, ਵਿਚਾਰਕ ਤੌਰ ਤੇ ਤਕਰਾਰ ਰੱਖਣੀ ਉਹ ਸਾਡਾ ਆਪਦਾ ਹੈਗਾ, ਪਰ ਜੇ ਕੋਈ ਸਾਡੇ ਬਜ਼ੁਰਗ ਨੂੰ, ਸਾਡੀ ਕੌਮ ਦੇ ਸਾਡੇ ਹੀਰੋ ਨੂੰ ਸਾਡੇ ਨਾਲੋਂ ਬਿਲਕੁਲ ਵੱਖਰੇ ਉਲਟ ਚੱਲਦੇ, ਅਸੀਂ ਫਿਰ ਅਚਾਰ ਪਾਉਣਾ ਆਪਦੀ ਦਲੇਰੀ ਜੁਰਤ ਦਾ। ਅਸੀਂ ਮੁੰਡੇ ਖੁੰਡੇ ਆ, ਸਾਡਾ ਕੰਮ ਆਏ। ਉਸ ਗੱਲ ਤੋਂ ਬਾਅਦ ਚ ਜਦੋਂ ਪੰਜਾਬ ਦਾ ਬੁੱਚੜ ਕਿਤਾਬ ਹੀ, ਮੇਰੀ ਕਿਤਾਬ ਦੇ ਕਰਕੇ KPS ਗਿੱਲ ਦੇ ਜਵਾਈ ਨੇ ਮੇਰੇ ਖਿਲਾਫ ਇੰਗਲਿਸ਼ ਟ੍ਰਿਬਿਊਨ ਦੇ ਵਿੱਚ ਬੜਾ ਸਖਤ ਲੇਖ ਲਿਖਿਆ, ਔਰ ਮੇਰੇ ਖਿਲਾਫ ਬੀਬੀ ਲక్ష్ਮੀ ਕਾਂਤਾ ਚਾਵਲਾ ਨੇ ਭਕਾਈ ਮਾਰੀ। ਅਗਲੇ ਦਿਨ ਇੰਗਲਿਸ਼ ਟ੍ਰਿਬਿਊਨ ਦੇ ਵਿੱਚ ਬੜਾ ਖੜਕਮਾ ਮੇਰੇ ਹੱਕ ਵਿੱਚ ਮਾਨ ਸਾਹਿਬ ਦੀ ਸਟੇਟਮੈਂਟ ਆਈ। ਇੱਥੇ ਉਦੋਂ ਸਰਦਾਰ ਗਜਿੰਦਰ ਸਿੰਘ ਦੀ ਸਿੰਘਣੀ ਭੈਣ ਜੀ ਦਾ ਭੋਗ ਸੀਗਾ, ਦਰਬਾਰ ਸਾਹਿਬ ਇਕੱਠੇ ਹੋਏ। ਮੈਂ ਮਾਨ ਸਾਹਿਬ ਨੂੰ ਕੋਲੇ ਹੋ ਕੇ ਗੱਲ ਛੇੜੀ, ਤੇ ਉਹਨਾਂ ਨੂੰ ਵੀ ਪਤਾ ਸੀ ਕਿ ਮੈਂ ਉਹਨਾਂ ਦਾ ਕ੍ਰਿਟਿਕ ਆ, ਤੇ ਮੈਨੂੰ ਵੀ ਪਤਾ ਸੀ ਕਿ ਉਹਨਾਂ ਨੂੰ ਮੇਰੇ ਵਿਚਾਰਾਂ ਤੋਂ ਤਕਲੀਫ ਆ, ਪਰ ਅਸੀਂ ਮਤਲਬ ਉਵੇਂ ਆਦੋ ਸਤਿਕਾਰ ਕੀਤਾ ਜਿਵੇਂ ਕਰਨਾ ਚਾਹੀਦਾ। ਇਹ ਗੱਲ ਮੈਂ ਆਪਦੀ ਹੱਡੀ ਹੰਡਾਈ ਤਾਂ ਦੱਸੀ ਆ ਕਿ ਸਾਡੇ ਜਿਹੜਾ ਭਰਾਵਾਂ ਨੂੰ ਅੱਜ ਨਹੀਂ ਪਤਾ ਲੱਗ ਰਿਹਾ, ਉਹਨਾਂ ਨੂੰ ਸਮਝ ਲੱਗ ਜੇ ਕਿ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨਾਲ ਭਾਈ ਸੁਖਦੇਵ ਸਿੰਘ ਬੱਬਰ ਦੀ ਇੰਨੀ ਇੱਕ ਵਾਰੀ ਫਰਕ ਪੈ ਗਿਆ ਬੱਬਰ ਖਾਲਸਾ ਵਾਲੇ ਸਿੰਘਾਂ ਨਾਲ। ਸੰਤਾਂ ਦੀ ਇੱਕ ਕੈਸਟ ਵਾ ਅੱਜ ਵੀ, ਉਹ ਜਿਹੜੀ ਆ ਸਿੰਘ ਗਰਜ ਕਿਤਾਬ ਲਿਖੀ ਆ ਭਾਈ ਨਰੈਣ ਸਿੰਘ ਨੇ, ਸਾਰੀਆਂ ਤਕਰੀਰਾਂ, ਉਹਦੇ ਵਿੱਚ ਵੀ ਉਹ ਦਰਜ ਵਾ ਕਿ ਸੰਤ ਗੁੱਸੇ 'ਚ ਨੇ। ਉਹ ਕਹਿ ਰਹੇ ਆ ਵੀ ਆ ਸੁੱਖੇ ਕੋਲੇ ਟਾਂਗੇ 'ਚ ਬਿਠਾਉਣ ਜੋਗੇ ਬੰਦੇ ਨਹੀਂ, ਮਤਲਬ ਬੱਬਰ ਖਾਲਸਾ ਦੇ ਸਿੰਘਾਂ ਬਾਰੇ ਸੰਤ ਰੋਹ ਵਿੱਚ ਕਹਿ ਰਹੇ ਨੇ। ਅੱਜ ਉਸ ਗੱਲ ਤੇ ਹਾਸਾ ਵੀ ਆਉਂਦਾ ਵੀ ਕਿੰਨਾ ਔਖਾ ਹੋ ਗਿਆ ਕੰਮ, ਕਿੰਨਾ ਤਲਖੀ ਤੇ ਮਹਾਂਪੁਰਸ਼ ਬੋਲੇ, ਸੁੱਖਾ ਦੱਸਿਆ ਸੁਖਦੇਵ ਸਿੰਘ ਬੱਬਰ ਨੂੰ, ਫਿਰ ਕਾਫੀ ਉਹ ਬੋਲਦੇ ਆ। ਪਰ ਉਸੇ ਟਾਂਗੇ 'ਚ ਬਿਠਾਉਣ ਜੋਗੇ ਇਹਨਾਂ ਕੋਲੇ ਬੰਦੇ ਨਹੀਂ ਸੀ। ਉਹਨਾਂ ਨਾਲ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ, ਉਦੋਂ ਉੱਥੋਂ ਅੱਜ ਉਹ ਸਿੰਘ ਜਿਉਂਦਾ ਭਾਈ ਦਵਿੰਦਰ ਸਿੰਘ ਚੜ੍ਹਦੀ ਕਲਾ 'ਚ, ਜਿਹੜੇ ਸਿੰਘ ਇੱਥੇ ਆਏ ਸ਼ਾਇਦ ਮਹਿਲ ਸਿੰਘ ਬੱਬਰ ਨਾਲ ਆਇਆ ਵੀ ਚਲੋ ਜੀ ਉੱਥੋਂ ਅਕਾਲ ਤਖਤ ਵਾਲੇ ਪਾਸਿਓਂ ਸਮਾਨ ਲੈ ਕੇ ਆਈਏ, ਕਿਉਂਕਿ ਅਸਲਾ ਮੁੱਕ ਗਿਆ ਸੀ ਉਧਰ ਗੁਰੂ ਨਾਨਕ ਨਿਵਾਸ ਵਾਲੇ ਪਾਸੇ। ਚਲੋ ਜਿੰਨਾ ਕੁ ਅਸਲਾ ਇੱਧਰ ਸੀ ਇੱਧਰੋਂ ਮਿਲ ਸਕਦਾ ਸੀ ਲੈ ਕੇ ਵੀ ਗਏ। ਸੋ ਦੁਸ਼ਮਣ ਨਾਲ ਲੜਨ ਮੌਕੇ ਇਕੱਠੇ ਵੀ ਰਹੇ ਆ। ਇਹ ਤਾਂ ਉਵੇਂ ਦੀ ਗੱਲ ਆ ਭਾਈ ਸਿੱਖੋ, ਕਾਹਨੂੰ ਆਪਾਂ ਇੱਕ ਦੂਜੇ ਦੇ ਜੁੰਡੇ ਪੱਟਣ ਤੁਰ ਪਏ। ਜਿਵੇਂ ਜਦੋਂ ਜੱਸਾ ਸਿੰਘ ਰਾਮਗੜੀਏ ਦੀ ਗੱਲ ਸਾਰਿਆਂ ਦੇ ਸਾਹਮਣੇ, ਫਿਰ ਉਹਨੇ ਚਿੱਠੀ ਅੰਦਰ ਪਾਈ ਕਿ ਹਮ ਕਬ ਸਿੰਘਰ ਟੂਟਣ ਚਾਹਿਓ, ਮੈਂ ਕਦੋਂ ਪੰਥ ਨਾਲ ਟੁੱਟਣਾ ਚਾਹੁੰਦਾ, ਤੁਸੀਂ ਮੈਨੂੰ ਇੱਧਰ ਧੱਕਦਾ, ਮੈਂ ਅਦੀਨਾ ਵੇਖਣਾ ਤੁਰਿਆ ਫਿਰਦਾ। ਤੋ ਉਹ ਉਵੇਂ ਹੀ ਬਾਰ-ਬਾਰ ਇਤਿਹਾਸ ਵਿੱਚ ਆਇਆ। ਆਪਾਂ ਲੜਨਾ ਭਿੜਨਾ ਵੀ, ਆਪਸ ਵਿੱਚ ਹੀ ਤਕਰਾਰ ਹੋ ਜਾਣੀ, ਕਿਸੇ ਮਸਲੇ ਤੇ ਡਿਸਐਗਰੀ ਹੋਣਾ, ਕੋਈ ਗੱਲ ਨਹੀਂ, ਪਰ ਆਪਾਂ ਪੰਥ ਲਈ ਕੌਮ ਲਈ ਇਕੱਠੇ ਚੱਲੀਏ। ਅੱਜ ਜਿਵੇਂ ਭਾਈ ਅਮਰਤਪਾਲ ਸਿੰਘ ਨੂੰ ਜਿੱਤਣ ਤੋਂ ਬਾਅਦ ਵੀ ਉਹਨਾਂ ਨੇ ਰਿਹਾ ਨਹੀਂ ਕੀਤਾ,
MP ਬਣਿਆ, ਉਹਨੂੰ ਰਿਹਾ ਨਹੀਂ ਕੀਤਾ, ਉਲਟਾ NSA ਵਧਾਤੀ। ਕੋਈ ਇਹਦੇ ਲਈ ਕੋਈ ਰਾਹ ਕੱਢਣਾ ਚਾਹੀਦਾ। ਅੱਜ ਜਥੇਦਾਰ ਕਰਨੈਲ ਸਿੰਘ ਪੰਜੋਲੀ ਜੋ ਬਾਦਲਕਿਆਂ ਦੇ ਕਹਿਰ ਦਾ ਸ਼ਿਕਾਰ ਹੋਇਆ, ਉਹਨੂੰ ਕੱਢਿਆ ਪਾਰਟੀ ਚੋਂ ਕਿ ਔਰ ਉਹ ਸਾਕਸ਼ਾਤ ਜਦੋਂ ਭਾਈ ਦੀਪ ਸਿੱਧੂ ਦਾ ਭੋਗ ਸੀ, ਸਾਰੇ ਕਹਿੰਦੇ ਸੀਗੇ ਵੀ ਇਹ ਅਕਾਲੀਆਂ ਚੋਂ ਕੱਲਾ ਇਹ ਆ ਜਿਹੜਾ ਉੱਥੇ ਬੋਲ ਸਕਦਾ, ਇਹਨੂੰ ਅਸੀਂ ਬੁਲਾਵਾਂਗੇ। ਇਹੋ ਜਿਹੇ ਹੁਣ ਹੈ ਤਾਂ ਉਹ ਅਕਾਲੀ ਦਲ ਦਾ ਸੀ, ਉਹਨੂੰ ਆਪਾਂ ਇੰਨਾ ਕਿਉਂ ਪਿਆਰ ਕਰਦੇ ਸੀ ਵੀ ਸਾਰੇ। ਤੋ ਭਾਈ ਦੀਪ ਸਿੱਧੂ ਦੇ ਭੋਗ ਮੌਕੇ ਜਾਂ ਹੋਰ ਬਹੁਤ ਸਾਰੇ ਮੌਕਿਆਂ ਤੇ ਉਹ ਪੰਥ ਲਈ ਖੜਿਆ। ਅੱਜ ਉਹਦੀ ਇੱਕ ਇੰਟਰਵਿਊ ਮੈਂ ਹੁਣੇ ਸੁਣਦਾ ਸੀ, ਬੜਾ ਠੋਕ ਵਜਾ ਕੇ ਉਹਨੇ ਕਿਹਾ ਕਿ ਜਦੋਂ ਮੈਨੂੰ ਚੱਕਿਆ ਸੀਗਾ ਨੇ ਗੋਬਿੰਦ ਰਾਮ ਨੇ, ਉਦੋਂ ਅਕਾਲ ਤਖਤ ਸਾਹਿਬ ਤੋਂ ਹੋਇਆ ਸੀ। ਅੱਜ ਵੀ ਅਕਾਲ ਤਖਤ ਸਾਹਿਬ ਤੋਂ ਕਾਰਵਾਈ ਹੋਣੀ ਚਾਹੀਦੀ ਆ, ਕੋਈ ਵੱਡਾ ਸੱਦਾ ਹੋਣਾ ਚਾਹੀਦਾ। ਜਥੇਦਾਰ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਆਰਗੇਨਾਈਜ਼ ਕਰਨ, ਪੰਥ ਨੂੰ ਸੱਦਾ ਦੇਣ ਤੇ ਇੱਥੋਂ ਮਾਰਚ ਰੱਖਣ ਕਿ ਚਲੋ ਜੀ ਹੁਣ ਕੋਈ ਵੀ ਪ੍ਰੋਗਰਾਮ ਲਿਖਿਆ ਜਾ ਸਕਦਾ, ਰਾਜ ਭਵਨ ਦਾ ਘਰਾਓ ਰੱਖ ਲਓ ਤੇ ਸੋਚੇ ਪੰਥ ਨੂੰ ਦਿਓ ਸੱਦਾ ਕਿ ਭਾਈ NSA ਜਿਹੜੀ ਆ ਉਹ ਰੱਦ ਕਰੋ ਤੇ ਸਾਡੇ ਜਿਹੜੇ ਸਿੰਘ ਨੇ ਉਹਨਾਂ ਨੂੰ ਰਿਹਾ ਕਰੋ। ਹੁਣ MP ਬਣਨ ਤੋਂ ਬਾਅਦ ਜਦੋਂ 4-5 ਲੱਖ ਬੰਦੇ ਨੇ ਵੋਟ ਪਾਤੀ, ਅਗਲੇ ਫੇਰ ਵੀ ਚਲੋ ਇਹ ਗੱਲ ਅਸੀਂ ਦੁਨੀਆ ਨੂੰ ਇਹ ਵੀ ਦੱਸਣ ਲਈ ਵਰਤ ਲਈ ਆ ਕਿ ਇੱਥੇ MP ਬਣਨ ਤੋਂ ਬਾਅਦ ਵੀ ਕੋਈ ਸੁਣਵਾਈ ਨਹੀਂ, ਉਹ ਵੀ ਦੱਸਣ ਲਈ ਅਸੀਂ ਵਰਤ ਲਈ। ਪਰ ਉਹਦੇ ਹੱਕ ਵਿੱਚ ਹੈ ਸਾਰਾ ਪੰਥ, ਕੋਈ ਉਹਦੇ ਖਿਲਾਫ ਨਹੀਂ। ਪਰ ਕੁਛ ਕੁ ਬੰਦੇ ਜਿਨ੍ਹਾਂ ਦਾ ਮਗਜ ਪਤਾ ਨਹੀਂ ਕਿਹੋ ਜਿਹਾ ਬਣਿਆ, ਨਹੀਂ ਭੈੜੇ ਤੋਂ ਭੈੜੇ ਬੋਲ ਬੋਲਦੇ ਆ, ਮਾੜੀ ਤੋਂ ਮਾੜੀ ਗੱਲ ਕਹਿੰਦੇ ਆ। ਉਹਨਾਂ ਕੱਲ ਇਹਨਾਂ ਨੇ ਸਟੇਟ ਦੇ ਖਿਲਾਫ ਨਹੀਂ ਲਿਖਿਆ ਜਿੰਨਾ ਆਪਦੀ ਕੌਮ ਦੇ, ਜਿਹੜੇ ਸਾਡੀ ਕੌਮ ਦੇ ਹੋਰ ਜਥੇਬੰਦੀਆਂ ਦੇ ਆਗੂ ਨੇ ਜਾਂ ਨਾਇਕ ਨੇ, ਉਹਨਾਂ ਨੂੰ ਨਿਸ਼ਾਨਾ ਬਣਾਇਆ। ਦੁਰਫਿੱਟੇ ਮੂੰਹ ਇਹਨਾਂ ਸਿੰਘਾਂ ਦੇ ਕਰਕੇ ਇਹਨਾਂ ਨੇ ਉਹ ਵਧਾਈ ਹੈ ਜਿਹੜੀ NSA ਵਧਾਈ ਹੈ। NSA ਭਗਵੰਤ ਮਾਨ ਵਧਾਵੇ, NSA ਇੰਡੀਅਨ ਸਟੇਟ ਵਧਾਵੇ। ਇੱਕ ਗੱਲ ਚੰਗੀ ਤਰ੍ਹਾਂ ਸੁਣ ਕੇ ਸਮਝ ਲੈਣੀ ਚਾਹੀਦੀ ਆ ਕਿ ਦਿੱਲੀ ਵਾਲਿਆਂ ਨੂੰ ਹਰ ਉਹ ਸਿੱਖ ਚਾਹੁੰਦਾ ਜਿਹੜਾ ਪੰਥ ਦੀ ਪੰਜਾਬ ਦੀ ਗੱਲ ਕਰਦਾ, ਚਾਹੇ ਉਹ ਜਥੇਦਾਰ ਨਿੱਜਰ ਆ, ਚਾਹੇ ਉਹ ਜਥੇਦਾਰ ਅਮਰਤਪਾਲ ਸਿੰਘ ਆ, ਚਾਹੇ ਉਹ ਜਥੇਦਾਰ ਕੋਈ ਹੋਰ ਆ, ਚਾਹੇ ਉਹ ਨੇ ਜਿਨ੍ਹਾਂ ਤੋਂ ਅਮਰਤਪਾਲ ਸਿੰਘ ਵਾਲੀ ਧਿਰ ਨੂੰ ਸਮੱਸਿਆ, ਤੇ ਚਾਹੇ ਉਹ ਆ ਜਿਨ੍ਹਾਂ ਨੂੰ ਭਾਈ ਅਮਰਤਪਾਲ ਸਿੰਘ ਤੋਂ ਸਮੱਸਿਆ। ਦਿੱਲੀ ਵਾਲਿਆਂ ਨੇ ਤਾਂ ਕਿਸੇ ਨਾਲ ਉਹਨਾਂ ਨੇ ਤਾਂ ਕਰਨੀ ਨਹੀਂ ਰਹਿਤ, ਤੇ ਆਪਾਂ ਕਾਹਤੋਂ ਭਾਈ ਪੁੱਠੇ ਪਾਸੇ ਤੁਰੇ ਫਿਰਦੇ। ਏਕਤਾ ਨਹੀਂ ਹੋ ਸਕਦੀ, ਕੋਈ ਗੱਲ ਨਹੀਂ, ਪਰ ਇੱਕ ਸਾਂਝ, ਇੱਕ ਨਿਸ਼ਾਨੇ ਦੀ ਸਾਂਝ ਉਹ ਤਾਂ ਬਣੀ ਰਹਿਣ ਦਈਏ। ਕਿਉਂ ਇੰਨੀ ਜ਼ਿਆਦਾ ਦਫੇੜ, ਇੰਨੀ ਨਫ਼ਰਤ, ਇੰਨੀ ਜ਼ਹਿਰ ਉਗਲੀ ਜਾ ਰਹੀ ਹੈ। ਇੱਕ ਸ਼ੇਰ ਆ, ਉਹ ਕਹਿ ਕੇ ਸਮਾਪਤੀ ਕਰਨ ਵਾਲੇ ਪਾਸੇ ਨੂੰ ਵੱਧਦੇ ਆ। ਲੰਬਾ ਹੈ ਜ਼ਿੰਦਗੀ ਕਾ ਸਫ਼ਰ, ਲੰਬਾ ਹੈ ਜ਼ਿੰਦਗੀ ਕਾ ਸਫ਼ਰ, ਮੁਸਕਰਾਤੇ ਰਹੀਏ, ਦਿਲ ਮਿਲੇ ਨਾ ਮਿਲੇ ਹਾਥ ਮਿਲਾਤੇ ਰਹੀਏ। ਪਰ ਜੋ ਭੈੜਾ ਮਾਹੌਲ ਸਿਰਜਿਆ ਜਾ ਰਿਹਾ, ਉਹਦੇ ਨਾਲ ਦਿਲ ਦਾ ਕੀ ਹੱਥ ਮਿਲਣ ਦੀ ਵੀ ਜਿਹੜੀ ਆ ਉਹ ਗੱਲ ਖਤਮ ਹੁੰਦੀ ਜਾ ਰਹੀ ਆ। ਹੱਥ ਬੰਨ ਕੇ ਬੇਨਤੀ ਆ ਗੰਦ ਪਿੱਲ ਬਕਣ ਵਾਲਿਆਂ ਨੂੰ ਕਿ ਭਾਈ ਅਮਰਤਪਾਲ ਸਿੰਘ ਇਸ ਮੌਕੇ ਸਿੱਖ ਜਗਤ ਦੇ ਵਿੱਚ ਇੱਕ ਚੰਗੀ ਸਪੇਸ ਲੈਣ ਯੋਗ ਪਰਸਨੈਲਿਟੀ ਹੈ, ਤੇ ਉਹਦੇ ਹੱਕ ਦੇ ਵਿੱਚ ਜਿਹੜੇ ਬੰਦੇ ਨਹੀਂ ਹੈਗੇ, ਉਹਦੇ ਦੁਸ਼ਮਣ ਨਹੀਂ ਹੈਗੇ, ਉਹ ਵੀ ਦਿੱਲੀ ਨਾਲ ਲੜਦੇ ਭਿੜਦੇ ਨੇ। ਉਹਨਾਂ ਦੇ ਢੰਗ ਤਰੀਕੇ ਜਾਂ ਉਹਨਾਂ ਦੇ ਕੁਝ ਆਪਦੇ ਹਿਸਾਬ ਕਿਤਾਬ ਨੇ, ਜਿਹਦੀ ਕਰਕੇ ਜੇ ਏਕਤਾ ਜਾਂ ਨੇੜਤਾ ਨਹੀਂ ਹੈਗੀ, ਇਹਦਾ ਮਤਲਬ ਇਹ ਨਹੀਂ ਕਿ ਉਹ ਅਮਰਤਪਾਲ ਦੇ ਦੁਸ਼ਮਣ ਬਣ ਗਏ। ਮੇਰਾ ਸਗਾ ਭਰਾ ਜੇ ਮੇਰੇ ਨਾਲ ਅਸਹਿਮਤ ਆ, ਉਹਨੂੰ ਜੇ ਕੋਈ ਹੋਰ ਰੰਗ ਚੜਿਆ ਹੋਇਆ ਤਾਂ ਮੈਂ ਉਹਦਾ ਦੁਸ਼ਮਣ ਬਣ ਗਿਆ ਜਾਂ ਉਹ ਮੇਰਾ ਦੁਸ਼ਮਣ ਬਣ ਗਿਆ। ਇਹ ਕਿਹੋ ਜਿਹੀ ਸਾਡੀ ਸੋਚ ਬਣਦੀ ਜਾ ਰਹੀ ਹੈ। ਖੈਰ, ਉਸ ਸੱਚੇ ਪਾਤਸ਼ਾਹ ਨੂੰ ਧਿਆਈਏ ਜਿਸ ਨੇ ਸਾਨੂੰ ਸਿੱਖੀ ਸਾਜੀ ਨਵਾਜੀ ਸਿੱਖੀ, ਸਾਨੂੰ ਸਿੱਖਾਂ ਦੇ ਘਰਾਂ 'ਚ ਜਨਮ ਮਿਲਿਆ, ਅਸੀਂ ਲਾਲਿਆਂ 'ਚ ਨਹੀਂ ਜੰਮੇ, ਸਾਡਾ ਇੱਕ ਇਤਿਹਾਸ ਆ, ਸਾਡੇ 'ਚ ਕੁਝ ਗੁਣ ਨੇ, ਅਸੀਂ ਸ਼ੇਰ ਬਿਰਤੀ ਆ, ਅਸੀਂ ਭੇਡ ਬਿਰਤੀ ਨਹੀਂ ਹੈਗੇ। ਆ ਜਿਹੜੇ ਭਾਈ ਅਮਰਤਪਾਲ ਸਿੰਘ ਦੇ ਸਮਰਥਕ ਬਣ ਕੇ ਦੂਜਿਆਂ ਨੂੰ ਗਾਲਾਂ ਕੱਢ ਕੇ ਸੋਚਦੇ ਆ, ਉਹ ਭਾਈ ਇਹ ਸ਼ੇਰ ਬਿਰਤੀ ਕੌਮ ਆ। ਇਹ ਤੁਹਾਡੇ ਗੰਦ ਪਿੱਲ ਤੋਂ ਡਰ ਕੇ ਵੀ ਹਾਂ ਜੀ ਅਸੀਂ ਅਮਰਤਪਾਲ ਦਾ ਝੋਲਾ ਚੱਕ ਲਾਂਗੇ, ਇਹਨਾਂ ਨੇ ਨਹੀਂ ਚੱਕਣਾ, ਨਹੀਂ ਚੱਕਣਾ ਉਹਨਾਂ ਨੇ, ਇਹ ਗੰਦ ਪੱਕ ਕੇ ਤਾਂ ਬਿਲਕੁਲ ਨਹੀਂ। ਹਾਂ, ਤੁਸੀਂ ਆਪਦੀ ਗੱਲ ਮਨਾਉਣ ਦੇ ਲਈ ਕੋਈ ਸੁਚੱਜੇ ਤਰੀਕੇ ਨਾਲ ਕੋਈ ਵਿਚਾਰ ਕਰੋ, ਸੰਵਾਦ ਕਰੋ, ਉਹਦੇ ਚੋਂ ਗੱਲ ਨਿਕਲ ਆਉਂਦੀ ਹੈ। ਜਿਹੜੇ ਭੈਣ ਭਰਾਵਾਂ ਨੂੰ ਇਹ ਅੱਗ ਲੱਗੀ ਹੋਈ ਆ ਕਿ ਅਸੀਂ ਬਾਕੀਆਂ ਨੂੰ ਨੀਵੀਂ ਪਵਾਉਣੀ ਆ, ਅਧੀਨਗੀ ਬਣਾਉਣੀ ਆ, ਇਹ ਗੱਲ ਭੁੱਲ ਜਾਓ। ਅਗਲੇ ਇੰਡੀਅਨ ਸਟੇਟ ਨਾਲ ਲੜਦੇ ਹੋਏ ਆਪਦੇ ਟੱਬਰ, ਆਪਦੇ ਛਿੱਤਰ ਖਾਂਦੇ ਰਹੇ, ਧੀਆਂ ਭੈਣਾਂ ਨੰਗੀਆਂ ਹੁੰਦੀਆਂ ਦੇਖ ਕੇ ਫਿਰ ਵੀ ਉਹ ਲੜਾਈ ਵਿੱਚ ਡਟੇ ਰਹੇ, ਉਹਨਾਂ ਨੂੰ ਤੁਹਾਡੀਆਂ ਪੋਸਟਾਂ ਡਰਾ ਲੈਣਗੀਆਂ। ਹਾਂ,
ਇਹਦੇ ਨਾਲੋਂ ਤੁਸੀਂ ਗੋਲੀ ਮਾਰ ਦਿਓ ਕਿਸੇ ਦੇ, ਉਹ ਵਧੀਆ। ਪਰ ਆ ਜਿਹੜੀ ਗੰਦੀ ਗਾਲ ਕੱਢਦੇ ਹੋ ਸਾਡੇ ਇਤਿਹਾਸ ਨੂੰ ਕਲੰਕਿਤ ਕਰਦੀ। ਸਿੱਖਾਂ ਨੂੰ ਕਦੇ ਨਹੀਂ ਇਹ ਜਿਹਾ ਗੁਰੂ ਸਾਹਿਬ ਨੇ ਕਦੇ ਬਖਸ਼ਿਆ ਵੀ ਤੁਸੀਂ ਜੀ ਗਾਲਾਂ ਕੱਢਿਆ ਕਰੋ ਜਿਨ੍ਹਾਂ ਨਾਲ ਤੁਹਾਡੇ ਵਿਚਾਰ ਨਹੀਂ ਰਲਦੇ। ਦੁਸ਼ਮਣ ਦੀ ਵੀ ਅਸੀਂ ਦੁਸ਼ਮਣ ਨਾਲ ਵੀ ਕਿਵੇਂ ਵਰਤਣਾ ਸਾਨੂੰ ਸਾਡੇ ਇਤਿਹਾਸ ਤੋਂ ਸੇਧ ਮਿਲਦੀ ਹੈ। ਖੈਰ, ਖਾਲਿਸਤਾਨ ਦੇ ਸੰਘਰਸ਼ ਵਿੱਚ ਇੱਕ ਬਹੁਤ ਖੂਬਸੂਰਤ ਮੋੜ ਜਿਹੜਾ ਹੈਗਾ ਉਹ ਆ ਰਿਹਾ। ਇੰਟਰਨੈਸ਼ਨਲ ਲੈਵਲ ਤੇ ਮੁਲਕ ਸਾਡੇ ਹੱਕ 'ਚ ਆ ਰਹੇ ਨੇ। ਐਨ ਉਸ ਮੌਕੇ ਸਾਡੇ ਅੰਦਰ ਇੱਥੇ ਜਿਹੜੀ ਦਫੇੜ ਵਧਾਈ ਜਾ ਰਹੀ ਆ, ਨਫ਼ਰਤ ਪੈਦਾ ਕੀਤੀ ਜਾ ਰਹੀ ਆ ਪੰਥਕ ਸਭਾ ਦੇ ਵਿੱਚ, ਇਹ ਬਹੁਤ ਮਾੜੀ ਤੇ ਭੈੜੀ ਗੱਲ ਆ। ਚਾਹੇ ਉਹ ਕੋਈ ਵੀ ਹੈ, ਚਾਹੇ ਉਹ ਅਮਰਤਪਾਲ ਸਿੰਘ ਦਾ ਹਮੈਤੀ ਆ ਤੇ ਚਾਹੇ ਉਹ ਅਮਰਤਪਾਲ ਸਿੰਘ ਦਾ ਵਿਰੋਧੀ ਹੈ, ਉਹਨਾਂ ਸਾਰਿਆਂ ਨੂੰ ਧਿਰਕਾਰ ਆ ਜਿਹੜੇ ਪੰਥ ਵਿੱਚ ਦਫੇੜ ਪਾਉਂਦੇ ਆ। ਉਹ ਬੰਦੇ ਜਿਹੜੇ ਕੌਮ ਦੀ ਚੜ੍ਹਦੀ ਕਲਾ ਲੋਚਦੇ ਆ, ਜਿਹੜੇ ਸਾਰਿਆਂ ਨੂੰ ਨਾਲ ਲੈ ਕੇ ਤੁਰਨ ਦੀ ਗੱਲ ਸੋਚਦੇ ਆ, ਉਹਨਾਂ ਸਾਰਿਆਂ ਦਾ ਸਤਿਕਾਰ ਆ। ਇੱਥੇ ਸਮਾਪਤੀ ਆ, ਫੇਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।